ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੌਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 2 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਸ਼ੁਰੂਆਤ ਕਰੀਏ ਪੰਜਾਬ ਦੀ ਹੋਣੀ ਤੋਂ, ਪੰਜਾਬ ਦੀ ਤਰਾਸਦੀ ਤੋਂ ਤੇ ਭਿਆਨਕ ਤਬਾਹੀ ਤੋਂ। ਪੰਜਾਬ ਦੇ 23 ਜ਼ਿਲ੍ਹੇ, ਇਹ ਲਗਭਗ ਜੇ ਆਪਾਂ ਸਾਰਾ ਪੰਜਾਬ ਗਿਣ ਲਈਏ ਤਾਂ ਤਕਰੀਬਨ ਇੱਕ ਹਿੱਸਾ ਹੀ ਮਸਾਂ ਬਚਿਆ ਹੋਊਗਾ। 23 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ ਜੀ ਇਸ ਵੇਲੇ। ਪ੍ਰਵੀਨ ਜੀ, ਪੰਜਾਬ ਦੇ 12 ਤੋਂ 13 ਜ਼ਿਲ੍ਹਿਆਂ ਦਾ ਖੇਤਰ ਲਗਭਗ ਪੂਰੀ ਤਰ੍ਹਾਂ ਗਿਆ ਹੈ ਹਾਂਜੀ ਹਾਂਜੀ। ਤੇ ਇਹ ਹੜ੍ਹ ਦਾ ਅਸਰ 23 ਜ਼ਿਲ੍ਹਿਆਂ ਤੱਕ ਕੱਪੜ ਗਿਆ। ਮਤਲਬ ਪੂਰਾ ਪੰਜਾਬ ਹੁਣ ਹੜ੍ਹ ਦੀ ਚਪੇਟ 'ਚ। ਜੀ ਜੀ। ਲਗਾਤਾਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੇ ਨੇ। ਸਾਡੇ ਡੈਮਾਂ ਦਾ ਪਾਣੀ ਦਾ ਜੇ ਫਾਟਕ ਖੁੱਲ ਰਹੇ ਨੇ। ਭਾਖੜਾ ਡੈਮ ਦੇ ਵੀ ਜੀ ਆ 25 ਫਾਟਕ ਖੋਲਤੇ, 26 ਫਾਟਕ ਖੋਲਤੇ ਜੀ। ਇਹਨਾਂ ਤੇ ਇੱਧਰ ਬਿਆਸ ਤੇ ਰਾਵੀ ਦਾ ਵੀ, ਸੋ ਇਸ ਲਈ ਸਤਲੁਜ ਵੀ ਮਾਰ ਕਰ ਰਿਹਾ, ਬਿਆਸ ਤੇ ਰਾਵੀ ਦੀ ਮਾਰ ਪਹਿਲਾਂ ਹੀ ਪੈ ਰਹੀ ਸੀ ਜੀ। ਸੋ ਨਤੀਜਾ ਲਗਭਗ ਪੂਰਾ ਪੰਜਾਬ ਵੀ ਹੁਣ ਹੜ੍ਹ ਦੀ ਮਾਰ ਤੇ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਤਰ੍ਹਾਂ ਦੀਆਂ ਸਥਿਤੀਆਂ ਨੇ। ਅਸੀਂ ਮੌਕੇ ਤੇ ਜਾ ਕੇ ਦੇਖ ਕੇ ਵੀ ਆਏ ਹਾਂ। ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਅਸੀਂ ਕਰੀਬ ਕੱਲ ਜਦੋਂ ਪਹੁੰਚੇ ਉੱਥੇ ਹਰੀਕੇ ਪੱਤਣ, ਹਾਂਜੀ, ਤੇ ਹਰੀਕੇ ਪੱਤਣ ਵਾਲੇ ਪੁਲ ਤੋਂ ਅੰਦਰ ਅਸੀਂ 25 ਤੋਂ 30 ਕਿਲੋਮੀਟਰ ਦਾ ਦਾਇਰਾ ਹੜ੍ਹ ਦੇ ਨਾਲ ਦੇ ਖੇਤਰ ਤੋਂ ਅਸੀਂ ਉਸ ਜਿੱਥੋਂ ਪਾਣੀ ਡੁੱਬਿਆ ਉਹਦੇ ਨਾਲ ਗਏ ਜੀ ਜੀ। ਉਸ ਸਥਿਤੀ ਦੇ ਵਿੱਚ ਜਿਹੜੇ ਲਗਾਤਾਰ ਖਬਰਾਂ ਆਪਾਂ ਹਰ ਰੋਜ਼ ਸੁਣਦੇ ਹਾਂ ਕਿ ਤੁਸੀਂ ਬੰਦ ਟੁੱਟਿਆ, ਤੇ ਉਹ ਇੱਕ ਤਰ੍ਹਾਂ ਨਾਲ ਉਹ ਸੜਕ ਜਿਹੜੀ ਪੈਰਲਰ ਬਣੀ ਹੋਈ ਹੈ ਉਹ ਕੱਚੀ ਅੰਦਰ ਜਾਣ ਵਾਲੀ, ਉਹ ਇੱਕ ਤੁਸੀਂ ਬੰਨ੍ਹ ਹੈ। ਠੀਕ ਹੈ ਜੀ। ਮਤਲਬ ਤੁਸੀਂ ਬੰਨ੍ਹ ਦਾ ਮਤਲਬ ਹੁੰਦਾ ਕਿ ਜਿੱਥੇ ਪਾਣੀ ਧੂ ਕੇ ਆ ਰਿਹਾ ਹੋਵੇ, ਵੱਜ ਰਿਹਾ ਹੋਵੇ, ਉਹਨੂੰ ਰੋਕਣ ਦੀ ਤੁਸੀਂ ਨੱਕੇ ਲਾ ਲਓ। ਇਹਨੂੰ ਪੂਰਾ ਤਰ੍ਹਾਂ ਨਾਲ ਪਾਣੀ ਇੱਧਰ ਨਹੀਂ ਆਉਂਦਾ। ਹੁਣ ਇਸੇ ਪਹਿਲੂ ਨੂੰ ਮਤਲਬ ਕਈ ਪਿੰਡਾਂ ਦੇ ਲੋਕ ਇੱਥੋਂ ਰਾਹਤ ਮਹਿਸੂਸ ਕਰਦੇ ਨੇ ਕਿ ਵੀ ਇਸ ਸੜਕ ਨੇ, ਇਸ ਤੁਸੀਂ ਬੰਨ੍ਹਾਂ ਨੇ ਸਾਡੇ ਖੇਤ, ਸਾਡੇ ਘਰ, ਸਾਡੇ ਪਿੰਡ ਬਚਾ ਲਏ। ਦੂਸਰੇ ਪਾਸੇ ਦੂਜੀਆਂ ਧਿਰਾਂ ਦਾ ਇਹ ਹੈ ਕਿ ਜੇ ਇਹ ਨਾ ਹੁੰਦਾ ਤਾਂ ਪਾਣੀ ਸਾਰੇ ਪਾਸੇ ਫੈਲ ਜਾਂਦਾ, ਸ਼ਾਇਦ ਉਹਦੀ ਮਦਦ ਬਹੁਤ ਘੱਟ ਹੁੰਦੀ, ਇਹਨਾਂ ਨੁਕਸਾਨ ਹੀ ਨਾ ਹੁੰਦਾ। ਸੋ ਇਸ ਤਰ੍ਹਾਂ ਦਾ ਦੋ ਪਹਿਲੂ ਪੈਰਲਰ ਇਹ ਵੀ ਦੇਖਣ ਨੂੰ ਜੀ ਜੀ। ਸੋ ਇਸ ਲਈ ਇੱਕ ਪੱਖ ਇਹ ਵੀ ਸਾਹਮਣੇ ਆਇਆ ਕਿ ਜਿਹੜੇ ਲਗਾਤਾਰ ਇਹ ਮਾਮਲਾ ਉਭਾਰਿਆ ਜਾਂਦਾ ਹੈ ਕਿ ਜੀ ਇਹ ਦਰਿਆਵਾਂ 'ਚ ਬੈਠੇ ਨੇ ਲੋਕ, ਇਹਨਾਂ ਨੇ ਦਰਿਆ ਮੱਲ ਲਏ ਨੇ, ਇਹਨਾਂ ਨੇ ਅੰਦਰ ਰੱਖ ਕੇ ਜੀ ਖੇਤ ਬਣਾ ਲਏ, ਆਪਣੀ ਜ਼ਮੀਨਾਂ ਕਬਜ਼ਾ ਕਰ ਲਿਆ ਜੀ, ਦਰਿਆ ਦੀ ਜ਼ਮੀਨ ਕਬਜ਼ਾ ਲਈ। ਇਸ ਧਾਰਨਾਵਾਂ ਨੂੰ ਅਸੀਂ ਇਸ ਸਵਾਲਾਂ ਟੁੱਟਦਿਆਂ ਦੇਖਿਆ ਜਦੋਂ ਸਰਦਾਰ ਅਮੀਰ ਸਿੰਘ ਹੋਰਾਂ ਨੇ ਉਹ ਤੱਥ ਸਾਹਮਣੇ ਰੱਖੇ ਕਿ ਭਰਾਵੋ ਦਰਿਆ ਦੀ ਕੋਈ ਵੀ ਜ਼ਮੀਨ ਹੀ ਨਹੀਂ ਹੈ, ਸਾਰੀਆਂ ਨੰਬਰ ਵਾਲੀਆਂ ਜ਼ਮੀਨਾਂ। ਠੀਕ ਹੈ, ਚਲੋ ਮੈਂ ਕਹਿੰਦਾ ਇਹਦਾ ਮਤਲਬ ਇਹ ਨਹੀਂ ਕਿ ਦਰਿਆ ਕਿਤੇ ਵਗ ਹੀ ਨਹੀਂ ਸਕਦਾ, ਹੈ ਨਾ। ਇਹਦਾ ਮਤਲਬ ਇਹ ਹੈ ਕਿ ਦਰਿਆ ਆਪਣਾ ਥਾਂ ਬਦਲਦਾ ਰਹਿੰਦਾ। ਅਸੀਂ ਉਸ ਨੂੰ ਜਦੋਂ ਬੰਨ੍ਹ ਕੇ ਕੋਸ਼ਿਸ਼ ਕਰਦੇ ਹਾਂ, ਨੂੜ ਕੇ ਕੋਸ਼ਿਸ਼ ਕਰਦੇ ਹਾਂ, ਫਿਰ ਅਸੀਂ ਉਹ ਕਹਿੰਦੇ ਕਿ ਅੱਗੇ ਹਰ ਵਾਰ ਜੇ ਦਰਿਆ ਆਉਂਦੇ ਸੀ ਤਾਂ 1988 ਤੋਂ ਬਾਅਦ ਜੇ ਵੱਡੇ ਹੜ੍ਹ ਦੇਖੇ ਤਾਂ 1923 'ਚ ਵੀ ਆਏ ਨੇ, ਪਰ ਉਸ ਸਮੇਂ ਤੱਕ ਤਾਂ ਅਸੀਂ ਬੰਨਾਂ ਬੁੰਨਾਂ ਦਾ ਬਹੁਤ ਕੰਮ ਕਰ ਲਿਆ ਸੀ ਜੀ, ਆਹ ਕਰ ਲਏ ਉਹ ਕਰ ਲਏ, ਫਿਰ ਉਹਦੇ ਬਾਵਜੂਦ ਹੜ੍ਹ ਕਿਉਂ? ਉਹ ਕਹਿੰਦੇ ਕਿ ਅਸਲ 'ਚ ਅੱਗੇ ਜਦੋਂ ਦਰਿਆ ਵਹਾਅ ਹੁੰਦਾ ਸੀ, ਕੁਦਰਤੀ ਵਹਾਅ ਹੁੰਦਾ ਸੀ, ਤਾਂ ਉਹ ਮਤਲਬ ਕਿਸੇ ਨਾ ਕਿਸੇ ਖੇਤਰ 'ਚੋਂ ਬਹਿ ਕੇ ਉਹਨੇ ਨਿਕਲ ਜਾਣਾ ਪੂਰੇ ਪਾਸਿਓਂ। ਕਦੇ ਇੱਧਰ ਆ ਗਿਆ, ਖੱਬੇ ਹੋ ਗਿਆ, ਕਦੇ ਸੱਜੇ ਹੋ ਗਿਆ, ਕਦੇ ਇਸ ਖੇਤ 'ਚੋਂ ਆ ਗਿਆ, ਕਦੇ ਨਾਲਿਆਂ ਦੇ ਖੇਤ 'ਚੋਂ ਆ ਗਿਆ। ਤਾਂ ਹੁਣ ਇੱਕ
ਪਾਰਟੀਕੂਲਰ ਥਾਂ ਦੇ ਦਿੱਤੀ ਕਿ ਤੂੰ ਇੱਥੋਂ ਹੀ ਲੰਘਣਾ। ਤੇ ਦਰਿਆ ਦਾ ਜੇ ਕੁਦਰਤੀ ਬਹਿਣ ਹੋਵੇ ਫਿਰ ਹੋਰ ਤਰੀਕੇ ਨਾਲ, ਡੈਮ ਵਾਲਾ ਪਾਣੀ ਇਕੱਠਾ ਛੱਡ ਕੇ ਉਹਨੂੰ ਦਰਿਆ ਬਣਾਉਣਾ ਫਿਰ ਹੋਰ ਗੱਲ। ਦੋਵਾਂ ਚੀਜ਼ਾਂ ਦਾ ਇਹ ਵੀ ਫਰਕ। ਤੀਸਰਾ ਫਿਰ ਇਹਦੇ ਵਿੱਚ ਇਹ ਵੀ ਆਇਆ ਕਿ ਜੇ ਦਰਿਆ ਨੰਬਰ ਵਾਲੀ ਜ਼ਮੀਨਾਂ ਚੋਂ ਵਹਿੰਦੇ ਨੇ, ਖੇਤਾਂ ਚੋਂ ਵਹਿੰਦੇ ਨੇ, ਫਿਰ ਉਹ ਖੇਤ ਦੀ ਫਸਲ ਉਜੜੀ ਤੇ ਉਹ ਖੇਤ ਕਿਸੇ ਮਾਲਕ ਦਾ ਬਿਲਕੁਲ। ਤੇ ਫਿਰ ਜੇ ਉਹ ਫਸਲ ਉਜਾੜ ਕੇ ਉੱਥੇ ਰੇਤ ਭਰ ਗਿਆ ਤੇ ਉਹ ਰੇਤ ਕਿਹਦਾ ਫਿਰ? ਉਹ ਵੀ ਤਾਂ ਉਹਦਾ ਹੀ ਹੋਇਆ। ਰੇਤ ਸਰਕਾਰ ਦਾ ਹੋ ਗਿਆ। ਜ਼ਮੀਨ ਕਿਸਾਨ ਦੀ ਹੈ, ਉੱਥੋਂ ਪਾਣੀ ਫਿਰ ਗਿਆ, ਉਸ ਤੋਂ ਬਾਅਦ ਉਹ ਰੇਤ ਭਰੇ ਨੂੰ ਫਿਰ ਸਰਕਾਰ ਵੇਚਦੀ ਹੈ ਪਰਚੀ ਕੱਟ ਕੇ। ਸਰਕਾਰ ਕਹਿੰਦੀ ਹੈ ਜੀ ਕਿਸਾਨ ਚੱਕੇ ਦਾ ਉਹਦੇ ਪਰਚਾ। ਸਹੀ ਹੈ। ਜੇ ਉਹਦੀ ਫਸਲ ਮਰ ਗਈ ਤਾਂ ਉਹਨੂੰ ਤੁਸੀਂ ਰੇਤ ਚੱਕਣ ਦੀ ਆਗਿਆ ਦੇ ਦਿਓ, ਤੁਸੀਂ ਉਹ ਵੀ ਨਹੀਂ ਉਹਨੂੰ ਦੇਣੀ, ਉਹਦੇ ਤੇ ਉਹਦੇ ਪਰਚੇ ਕਰੋਗੇ ਕਿ ਹਾਂ ਜੀ। ਤੋ ਇਸ ਤਰੀਕੇ ਕਰਨ ਨਾਲ ਲੋਕਾਂ ਦੀਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜੀਆਂ ਨੇ, ਜਿਹੜੀ ਚੁਣੌਤੀ ਬਣ ਕੇ ਖੜੀਆਂ ਨੇ। ਘਰਾਂ 'ਚ 5-5 ਫੁੱਟ ਪਾਣੀ ਹੈ, ਲੋਕਾਂ ਨੂੰ ਪਸ਼ੂ ਬੰਨਣ ਲਈ ਥਾਂ ਨਹੀਂ ਹੈ। ਲੋਕਾਂ ਨੇ ਆਪਣੇ ਡਰਾਇੰਗ ਰੂਮਾਂ ਦੇ ਵਿੱਚ, ਵਿਹੜਿਆਂ ਦੇ ਉੱਪਰ ਵਾਲੇ ਥੜਿਆਂ ਦੇ ਉੱਤੇ, ਹੈ ਨਾ, ਬਾਹਰਲੇ ਬਾਦਰਿਆਂ ਦੇ ਵਿੱਚ, ਘਰਾਂ ਦੇ ਉੱਤੇ, ਉੱਥੇ ਸੰਗਮਰਮਰ ਵਾਲੇ ਥਾਵਾਂ ਦੇ ਉੱਤੇ ਲੋਕਾਂ ਨੇ ਆਪਣੇ ਪਸ਼ੂ ਬੰਨੇ ਹੋਏ ਨੇ। ਸੋ ਤੂੜੀ ਗੱਟਾਂ ਨਾਲ ਸਾਰਾ ਭਿੱਜ ਗਿਆ। ਜਿਹੜੀ ਰਾਹਤ ਉਹਨਾਂ ਕੋਲ ਪਹੁੰਚਣੀ ਆ ਉਸ ਤਰੀਕੇ ਨਾਲ ਨਹੀਂ ਪਹੁੰਚ ਪਾ ਰਹੀ, ਜਦੋਂ ਕਿ ਵੱਡੀ ਮਦਾਦ ਦੇ ਵਿੱਚ ਰਾਹਤ ਸਮੱਗਰੀ, ਸਮਾਨ ਉੱਥੇ ਸਾਰਾ ਕੁਝ ਉਪਲਬਧ ਹੈ, ਪਰ ਉਹ ਜਿਹੜੀ ਕਿਸ਼ਤੀ ਬੋਟ ਦੀ ਸਮਰੱਥਾ ਹੈ, ਪਸ਼ੂਆਂ ਨੂੰ ਚਾਰਾ ਨਹੀਂ ਉਵੇਂ ਪਹੁੰਚ ਪਾ ਰਿਹਾ। ਸਭ ਤੋਂ ਵੱਡਾ ਮਸਲਾ ਇਹ ਖੜਾ ਹੈ। ਲੋਕਾਂ ਨੇ ਘਰਾਂ ਚੋਂ ਆਪਣੇ ਜਵਾਕ ਕੱਢ ਦਿੱਤੇ ਨੇ, ਹੈ ਨਾ, ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਕੋਲ ਭੇਜ ਦਿੱਤੇ ਨੇ। ਘਰਾਂ 'ਚ ਬਜ਼ੁਰਗ ਨੇ, ਅਸੀਂ ਕਿਹਾ ਜੀ ਕਿ ਪਾਣੀ ਇੰਨਾ ਬੜਿਆ ਤੁਹਾਡੇ ਘਰ 'ਚ ਖੜਾ ਹੈ ਨਾ, ਤੁਸੀਂ ਕੋਠਿਆਂ ਤੇ ਬੈਠਣ ਨੂੰ ਮਜਬੂਰ ਹੋ, ਤੁਸੀਂ ਕਿਉਂ ਨਹੀਂ ਛੱਡ ਕੇ ਜਾ ਰਹੇ? ਫਿਰ ਕਹਿੰਦੇ ਘਰ ਕਿਵੇਂ ਛੱਡ ਕੇ ਚਲੇ ਜੀ, ਰਾਤ ਨੂੰ ਬੜੀਆਂ ਟਿਊਬਾਂ ਫਿੱਟ ਕੇ ਆ ਜਾਂਦੇ ਨੇ, ਆ ਚਿੱਟੇ ਵਾਲੇ, ਨਸ਼ੇ ਵਾਲੇ, ਚੋਰ, ਹੈ ਨਾ, ਕਾਲੇ ਕੱਛਾਂ ਸਭ ਨੂੰ ਲੈ ਜਾਣਗੇ, ਘਰ ਨਹੀਂ ਛੱਡ ਕੇ ਜਾ ਸਕਦੇ। ਤੋ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ। ਮਤਲਬ ਅਸੀਂ ਦਰਿਆ ਦੇ ਨਾਲ 25 ਤੋਂ 30 ਕਿਲੋਮੀਟਰ ਹੜ੍ਹ ਵਾਲੇ ਖੇਤਰ ਦੇ ਵਿੱਚ ਅੰਦਰ ਤੱਕ ਗਏ। ਠੀਕ ਹੈ ਜੀ। ਫਿਰ 5 ਤੋਂ 7 ਕਿਲੋਮੀਟਰ ਅਸੀਂ ਪਾਣੀ ਦੇ ਮਾਰ ਦੇ ਵਿੱਚ ਕਿਸ਼ਤੀ ਰਾਹੀਂ ਲੋਕਾਂ ਦੇ ਘਰਾਂ, ਪਿੰਡਾਂ, ਡੇਰਿਆਂ ਤੱਕ, ਜਿਹੜੇ ਡੇਰਿਆਂ ਤੋਂ ਭਾਵ ਮਤਲਬ ਜਿਹੜੇ ਬਾਹਰ ਖੇਤਾਂ 'ਚ ਘਰ ਬਣਾਏ ਜਾਂਦੇ ਨੇ ਉਹਨਾਂ ਢਾਣੀਆਂ 'ਚ ਗਏ। ਸੋ ਇਸ ਤਰ੍ਹਾਂ ਅਸੀਂ ਮਤਲਬ 5 ਤੋਂ 7 ਕਿਲੋਮੀਟਰ ਪਾਣੀ ਦੇ ਵਿੱਚ ਤੇ 25 ਤੋਂ 30 ਕਿਲੋਮੀਟਰ ਉਹਦੇ ਨਾਲ ਦੇ ਖੇਤਰਾਂ 'ਚ। ਸੋ ਇਹ ਸਾਰੇ ਥਾਵਾਂ ਤੇ ਜਾਂਦੇ ਆ ਪ੍ਰਵੀਨ ਜੀ, ਇੱਕ ਵੀ ਸਰਕਾਰੀ ਐਂਬੂਲੈਂਸ ਨਹੀਂ ਸਾਨੂੰ ਮਿਲੀ, ਇੱਕ ਵੀ ਸਰਕਾਰੀ ਪ੍ਰਸ਼ਾਸਨ ਦੀ ਕੋਈ ਗੱਡੀ ਨਹੀਂ ਮਿਲੀ, ਪੰਜਾਬ ਸਰਕਾਰ ਦੀ, ਕੇਂਦਰ ਸਰਕਾਰ ਦੀ ਜੀ, ਇੱਕ ਵੀ ਸਾਨੂੰ ਕੋਈ ਪੁਲਿਸ ਦੀ ਗੱਡੀ ਨਹੀਂ ਮਿਲੀ। ਇਸ 35 ਕਿਲੋਮੀਟਰ ਦੇ 'ਚ ਮਿਲਿਆ ਤਾਂ ਪੰਜਾਬ ਮਿਲਿਆ, ਮਿਲਿਆ ਤਾਂ ਹਰਿਆਣਾ, ਰਾਜਸਥਾਨ ਦੇ ਲੋਕ ਮਿਲੇ ਤਾਂ ਪੰਜਾਬ ਦਾ ਕੋਈ ਖੇਤਰ, ਕੀ ਪਵਾਦ ਵਾਲਾ, ਕੀ ਮਾਲਵੇ ਵਾਲਾ, ਇਹਨਾਂ ਕੀ ਹੈ, ਮਤਲਬ ਕਿ ਆਹ ਸਰਹੱਦੀ ਖੇਤਰਾਂ ਵਾਲਾ, ਜਿਹੜਾ ਵੀ ਦੇਖੋ, ਮਤਲਬ ਸਾਰਾ ਉਹ ਮਾਝੇ ਦੀ ਧਰਤੀ ਤੇ ਕੁੱਟਿਆ ਮਿਲਿਆ ਸਾਨੂੰ ਕਿ ਲੈ ਭਾਈ ਅਸੀਂ ਧਿਆਨ ਕਰੇ। ਪੰਜਾਬ ਖੜਿਆ ਦਿਖਿਆ, ਲੋਕ ਖੜੇ ਦਿਖੇ, ਸਰਕਾਰ ਪ੍ਰਸ਼ਾਸਨ ਤੇ ਜੀ। ਅਗਲੀ ਗੱਲ ਲੋਕਾਂ ਦੀ ਤੇ ਸਰਕਾਰ ਦੀ ਵੀ ਕਰ ਲਈਏ। ਕਹਿੰਦੇ ਲੋਕ ਹੜ੍ਹਾਂ 'ਚ ਸੇਵਾ ਕਰ ਰਹੇ ਆ ਤੇ ਸਰਕਾਰ ਡਰਾਮਾ ਕਰ ਰਹੀ ਹੈ ਜੀ। ਪ੍ਰਵੀਨ ਜੀ, ਤੁਸੀਂ ਇਹ ਦੇਖੋ ਕਿ ਅਸੀਂ ਜਿਨ੍ਹਾਂ ਘਰਾਂ ਤੱਕ ਪਹੁੰਚ ਕੀਤੀ, ਸਾਨੂੰ ਜਦੋਂ ਅਸੀਂ ਕਿਸ਼ਤੀਆਂ 'ਚ ਅੰਦਰ ਗਏ ਤਾਂ ਅਸੀਂ 3-4 ਜਣੇ ਸੀਗੇ। ਜਦੋਂ ਅਸੀਂ ਉਹਨਾਂ ਕਿਸ਼ਤੀਆਂ ਰਾਹੀਂ ਜਾ ਰਹੇ ਸੀ, ਉਹਨਾਂ ਨੇ ਦੇਖਿਆ ਕਿ ਕੁਝ ਸਮਾਨ ਰੱਖਿਆ ਜਾ ਸਕਦਾ, ਤਾਂ ਸੰਸਥਾਵਾਂ ਨੇ ਆਪਣਾ ਸਮਾਨ ਸਾਡੇ 'ਚ ਰੱਖਤਾ ਕਿ ਜੇ ਤੁਸੀਂ ਘਰਾਂ ਤੱਕ ਜਾਓਗੇ ਤਾਂ ਹੁਣ ਉੱਥੇ ਸੰਸਥਾ ਦਾ ਨਾਂ ਤੋਂ ਬੈਨਰ ਲੱਗਿਆ, ਨਾ ਉਹਨਾਂ ਦੀ ਫੋਟੋ ਲੱਗੀ ਹੈ ਨਾ, ਨਾ ਉਹਨਾਂ ਨੇ ਇਹ ਪੁੱਛਿਆ ਕਿ ਤੁਸੀਂ ਕੌਣ ਹੋ, ਕਿਉਂ ਦਓਗੇ, ਤੁਸੀਂ ਕਿਵੇਂ ਦੇ ਦੋਗੇ ਸਾਡਾ ਸਮਾਨ, ਹੈ ਨਾ। ਸਹੀ ਹੈ। ਤੇ ਮਤਲਬ ਇਹਦਾ ਮਤਲਬ ਉੱਥੇ ਸਿਰਫ ਭਾਵਨਾ ਇਹ ਹੈ ਕਿ ਸਹੀ ਲੋਕਾਂ ਤੱਕ ਸਹੀ ਸਮਾਨ ਪਹੁੰਚਣਾ ਚਾਹੀਦਾ ਹੈ, ਨਾਮ ਦਾ ਨਹੀਂ। ਰਾਜਸਥਾਨ ਤੋਂ ਇੱਕ ਸਿੱਖ ਨੌਜਵਾਨ ਆਪਣੇ ਸਾਥੀਆਂ ਨਾਲ ਉੱਥੇ ਸਮਾਨ ਦੇਣ ਆਇਆ। ਠੀਕ ਹੈ ਜੀ। ਉਹ ਕਹਿੰਦਾ ਜੀ ਅਸੀਂ ਰਾਜਸਥਾਨ ਤੋਂ ਤੁਰੇ ਸੀ, ਸਾਨੂੰ ਕਿਤੇ ਨਹੀਂ ਰੋਕਿਆ, ਆ ਪੰਜਾਬ ਦੀ ਪੁਲਿਸ ਵਾਲਿਆਂ ਨੇ ਜ਼ਰੂਰ ਕਈ ਥਾਂ ਤੇ ਰੋਕਿਆ ਸਾਨੂੰ, ਤੁਸੀਂ ਇੱਥੋਂ ਦਾ ਲਓਗੇ। ਉਹ ਰਾਜਸਥਾਨ ਤੋਂ ਸੇਵਾ ਕਰਨ ਆ ਰਹੇ ਤੇ ਕਹਿੰਦਾ ਜੀ ਸਾਨੂੰ, ਫਿਰ ਕਹਿੰਦੇ ਜੀ ਅਸੀਂ ਇੱਥੇ ਆ ਗਏ ਤੇ ਇੱਥੇ ਆ ਕੇ ਹੁਣ ਜੀ ਕਹਿੰਦਾ ਅਸੀਂ ਉਰੇ ਦੇ ਸਾਥੀਆਂ ਨਾਲ ਗੱਲ ਕਰ ਰਹੇ ਹਾਂ ਕਿ ਵੀ ਤੁਸੀਂ ਸਾਡਾ ਸਮਾਨ ਅੰਦਰ ਪਹੁੰਚਾ ਦਿਓ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਤਾਂ ਸਿੱਖ ਨੌਜਵਾਨ ਹੋ, ਪੰਜਾਬੀ ਹੋ, ਤੇ ਇਸ ਲਈ ਤੁਹਾਡੇ ਮਨ 'ਚ ਇਹ ਵਾਲ ਉੱਠਿਆ ਹੋਣਾ ਕਿ ਚੱਲ ਵੀ ਆਪਣਾ ਪੰਜਾਬ, ਆਪਣੇ ਭਰਾ ਮੁਸ਼ਕਲ ਤਾਂ ਮਦਦ ਕਰਨ, ਰਾਜਸਥਾਨ ਤੋਂ ਵੀ ਆ ਗਏ। ਕਹਿੰਦਾ ਨਹੀਂ ਜੀ, ਅਸੀਂ ਤਾਂ ਮਦਦ ਲੈ ਕੇ ਹੀ ਆਏ ਆ। ਇਸ ਮਦਦ 'ਚ ਵੱਡਾ ਯੋਗਦਾਨ ਉੱਥੋਂ ਦੇ ਜਾਟ ਭਾਈਚਾਰੇ ਦਾ, ਉੱਥੋਂ ਦੇ ਬਾਣੀਏ ਭਾਈਚਾਰੇ ਦਾ, ਦੁਕਾਨਦਾਰ ਦਾ ਤੇ ਸ਼ਹਿਰੀਆਂ ਦਾ। ਉਹ ਕਹਿੰਦਾ ਉਹਨਾਂ ਦਾ ਵੱਡਾ ਜੀ, ਮਾਲ ਤਾਂ ਉਹਨਾਂ ਨੇ ਭਰ ਕੇ ਭੇਜਿਆ ਸਾਡੇ। ਵਾਹ, ਕੀ ਹੈ ਸਾਂਝ। ਫਿਰ ਉਸ ਤੋਂ ਬਾਅਦ ਟਰੈਲੀਆਂ ਆ ਰਹੀਆਂ ਨੇ,
ਹੈਨਾ, ਟੈਂਪੂ ਆ ਰਹੇ ਨੇ, ਲੋਕ ਆਪਣੀਆਂ ਕਾਰਾਂ ਗੱਡੀਆਂ ਸਮਾਨ ਭਰ ਕੇ ਲਿਆ ਰਹੇ ਨੇ, ਬੈਨਰ ਲੱਗੇ ਉਹਨਾਂ ਤੇ, ਪਰ ਬੈਨਰ ਤੇ ਲਿਖਿਆ ਕੀ ਹੈ? ਪਿੰਡ ਫਲਾਣੇ ਦੀ ਸਾਧ ਸੰਗਤ, ਸਮੁੱਚੀ ਨਗਰ ਤੇ ਪੰਚਾਇਤ, ਸਮੁੱਚਾ ਇਲਾਕਾ। ਮਤਲਬ ਕਿਤੇ ਵੀ ਬੰਦੇ ਦਾ ਆਪਣਾ ਨਾਮ, ਕਿਸੇ ਵਿਅਕਤੀ ਦਾ ਨਾਮ ਨਹੀਂ ਆ ਉਹਨਾਂ ਬੈਨਰਾਂ ਤੇ। ਹੁਣ ਉਹ ਲੋਕ ਬੈਨਰ ਲਾ ਕੇ ਜੇ ਲਿਆ ਰਹੇ ਨੇ, ਜੇ ਸਮੂਹ ਪਿੰਡ ਲਿਖਿਆ ਤਾਂ ਸਾਰਾ ਪਿੰਡ ਟਰੈਲੀ ਤੇ ਚੜ ਕੇ ਨਹੀਂ ਆਇਆ, 5-4 ਬੰਦੇ ਆਏ ਨੇ, ਤੇ ਉੱਥੋਂ ਅੱਗੇ ਉਹ ਮਾਲ ਲਾ ਕੇ ਉੱਥੋਂ ਦੇ ਜਿਹੜੇ ਸਾਥੀ ਕੰਮ ਕਰ ਰਹੇ ਨੇ, ਵਲੰਟੀਅਰ, ਜਿਨ੍ਹਾਂ ਨੂੰ ਪਤਾ ਹੈ ਅਸਲ 'ਚ ਕਿ ਕਿਹੜਾ ਘਰ ਕਿੱਥੇ ਹੈ, ਕਿਹੜਾ ਪਿੰਡ ਕਿੱਥੇ ਹੈ, ਕਿੱਧਰ ਨੂੰ ਜਾਣਾ ਕਿੱਧਰ ਨਹੀਂ, ਫਿਰ ਉਹ ਉਹਨਾਂ ਤੇ ਨਿਰਭਰ ਨੇ। ਉਹ ਇਹ ਨਹੀਂ ਕਹਿੰਦੇ ਕਿ ਬਾਈ ਸਾਨੂੰ ਸਾਰਿਆਂ ਨੂੰ ਰੱਦ ਕੇ ਲੈ ਜਾਓ, ਸਾਡਾ ਇੱਕ ਸਾਥੀ ਲੈ ਕੇ ਜਾ ਸਕਦੇ ਹੋ ਲੈ ਜਾਓ, ਨਹੀਂ ਤੁਸੀਂ ਉਹ ਲੈ ਜਾਓ ਸਮਾਨ, ਅਸ ਉਧਰ ਤੇ ਜੋ ਸਹੀ ਬੰਦਿਆਂ ਨੂੰ ਲੋੜ। ਮਤਲਬ ਇਹ ਇੱਕ ਕੜੀ ਹੈ, ਇੱਕ ਲੜੀ ਹੈ। ਇਹਦਾ ਮਤਲਬ ਇੱਥੇ ਕਿਤੇ ਵੀ ਨਿੱਜ ਦਾ ਪ੍ਰਚਾਰ ਦਾ ਪ੍ਰਗਟਾਵਾ ਨਹੀਂ ਹੈ, ਨਹੀਂ ਹੈਗਾ, ਨਹੀਂ ਬਿਲਕੁਲ। ਪਰ ਦੂਸਰੇ ਪਾਸੇ ਆਪਾਂ ਇੱਕ ਦਿਨ ਗੱਲ ਕਰ ਰਹੇ ਸੀ ਮਾਰਕਫੈਡ ਤੇ ਮਿਲਕਫੈਡ ਦੇ ਹਵਾਲੇ ਨਾਲ, ਕਿ ਇਹ ਲੋਕਾਂ ਦੇ ਅਦਾਰੇ ਨੇ, ਕੋਆਪਰੇਟ ਸੋਸਾਇਟੀਆਂ ਨੇ, ਇਹ ਉਸ ਲੋਕ ਅਦਾਰਿਆਂ ਵੱਲੋਂ ਵੀ ਜਿਹੜਾ ਸਮਾਨ ਜਾਂਦਾ ਹੈ ਨਾ, ਉਹਦੇ ਉੱਤੇ ਵੀ ਸਰਕਾਰੀ ਬੈਨਰ ਨੇ, ਉਹਦੇ ਉੱਤੇ ਵੀ ਸਰਕਾਰੀ ਤਸਵੀਰਾਂ ਲੱਗੀਆਂ ਨੇ। ਪਰ ਅਸਲ ਦੇ ਵਿੱਚ ਹੁਣ ਇਹ ਤੋਂ ਵੀ ਅਗਾਂਹ ਕੰਮ ਵੱਧ ਗਿਆ। ਜੇ ਕੋਈ ਵਿਭਾਗ ਵੀ, ਕੋਈ ਧਿਰ ਵੀ, ਹੈ ਨਾ, ਕੋਈ ਚੈਰੀਟੇਬਲ ਸੰਸਥਾ ਵੀ ਆਪਣੇ ਟਰੱਕ ਬੈਨਰ ਲਾ ਕੇ ਭੇਜ ਰਹੀ ਆ, ਤਾਂ ਕਈ ਥਾਵਾਂ ਤੇ ਪਤਾ ਲੱਗਿਆ ਰਾਹ 'ਚ ਰੋਕ ਕੇ ਸਰਕਾਰ ਨੇ ਆਪਣੇ ਕੇਜਰੀਵਾਲ, ਭਗਵੰਤ ਮਾਨ ਦੀਆਂ ਫੋਟੋਆਂ ਵਾਲੇ ਬੈਨਰ ਤੱਕ ਟੰਗਿਆ ਉਹਨਾਂ ਤੇ। ਦੇਖ ਲਓ, ਇਹ ਹੈ ਦੂਸਰੇ ਪਾਸੇ। ਇਹੋ ਨਹੀਂ, ਮੁੱਖ ਮੰਤਰੀ ਸਾਹਿਬ ਦੀਆਂ 2 ਤਸਵੀਰਾਂ ਕੱਲ ਦੀਆਂ ਬਹੁਤ ਚਰਚਾ ਚ ਨੇ। ਡਰਾਮੇ ਵਾਲੀ ਤੁਸੀਂ ਗੱਲ ਕਰ ਰਹੇ ਸੀ, ਹਾਂਜੀ ਹਾਂਜੀ, ਤਸਵੀਰ ਆ ਕਿ ਜੀ ਉਹਨਾਂ ਨੇ ਜੀ ਧਰਤੀ ਤੇ ਬੈਠ ਕੇ ਲੰਗਰ ਛਕਿਆ। ਪੈਸੇ ਪਤਾ ਨਹੀਂ, ਠੀਕ ਹੈ, ਜਦੋਂ ਆਪਾਂ ਅੰਦੋਲਨ ਸੀ ਤਾਂ ਪਤਾ ਨਹੀਂ ਕਿੰਨੀਆਂ ਵਾਰ ਹੱਥ ਤੇ ਪ੍ਰਸ਼ਾਦਾ ਰੱਖ ਕੇ ਲੰਗਰ ਖਾਂਦੇ ਆ, ਸਹੀ ਹੈ, ਵਾਰ ਖਾਂਦੇ ਆ, ਕਦੇ ਕਦਾਈ ਉਹਦੀਆਂ ਤਸਵੀਰਾਂ ਵੀ ਖਿੱਚ ਹੁੰਦੀਆਂ, ਫੋਟੋਆਂ ਵੀ ਹੁੰਦੀਆਂ, ਤੇ ਕੋਈ ਸਾਡਾ ਇੱਧਰ ਉੱਧਰ ਭੇਜ ਦਿੰਦਾ। ਪਰ ਇਸ ਵਾਰ ਅਚੇਚਾ ਜਿਵੇਂ ਹੋੜ ਲੱਗੀ ਹੈ ਕਿ ਇਹ ਜੀ ਤਸਵੀਰ ਖਿਚਾ ਕੇ ਪਾਉਣੀ ਹੈ। ਸਹੀ ਹੈ, ਤੇ ਉਹ ਸਾਡੇ ਮੀਡੀਆ ਅਦਾਰਿਆਂ 'ਚ ਵੀ ਹੈ, ਸੈਲੀਬ੍ਰਿਟੀਆਂ 'ਚ ਵੀ ਹੈ, ਤੇ ਸਿਆਸਤਦਾਨ ਤਾਂ ਇਨਕੈਸ਼ ਕਰਦਾ। ਬਿਲਕੁਲ ਜੀ। ਭਗਵੰਤ ਮਾਨ ਜੀ ਨੇ ਕਹਿੰਦੇ ਜੀ ਹੱਥ ਤੇ ਰੋਟੀ ਰੱਖ ਕੇ ਧਰਤੀ ਤੇ ਸੜਕ ਤੇ ਬੈਠ ਕੇ ਲੰਗਰ ਖਾਦਾ। ਬਈ 40-50 ਤੁਹਾਡੇ ਨਾਲ ਗੱਡੀਆਂ ਜਾਂਦੀਆਂ, ਥੋੜੇ ਤੋਂ ਬੰਦਾ ਹੁੰਦਾ ਜੀ, ਭੁੱਖ ਕੱਲੀ ਭਗਵੰਤ ਮਾਨ ਨੂੰ ਹੀ ਲੱਗੀ ਸੀ, ਬਾਕੀਆਂ ਨੂੰ ਭੁੱਖ ਨਹੀਂ। ਫਿਰ ਸਾਰੇ ਬੈਠੇ ਹੁੰਦੇ, ਤੁਸੀਂ ਆਲੇ ਦੁਆਲੇ ਖੜਿਆਂ ਦੀਆਂ ਨਾ ਪੈਂਟਾਂ ਤੋਂ ਪਤਾ ਲੱਗਦਾ ਕਿ ਇਹਦੇ ਸਿਕਿਉਰਿਟੀ ਗਾਰਡ ਵਾਲੇ ਨੇ। ਹਾਂਜੀ ਹਾਂਜੀ, ਬਿਲਕੁਲ। ਉਹ ਕਿਹੜਾ ਸਪਾਰੀ ਸੂਟ ਵਾਲੀਆਂ ਪੈਂਟਾਂ ਦੇ ਰੰਗ ਦਿਖਦੇ ਨੇ, ਉਹਨਾਂ ਪੈਂਟਾਂ ਦੇ ਥੱਲੇ ਬੂਟ ਦਿਖਦੇ ਆ, ਉਹਨਾਂ ਬੂਟਾਂ ਤੇ ਨਿਗਾਹ ਮਾਰਿਓ ਜੇ ਮਿੱਟੀ ਵੀ ਲੱਗੀ ਹੋਵੇ ਕਿਸੇ ਮਾਂ ਦੇ ਪੁੱਤ ਦੇ ਬੂਟ ਨੂੰ, ਜੀ ਸਹੀ, ਪੰਜ ਤੱਕ ਮੈਨੂੰ ਡਰਾਮਾ ਕਰਦੇ ਹੋ। ਜਾਂ ਤਾਂ ਭਗਵੰਤ ਮਾਨ ਜੀ ਕਤਾਰ 'ਚ ਬੈਠ ਕੇ ਖਾਂਦੇ ਜਿੱਥੇ ਆਮ ਲੋਕ ਛਕ ਰਹੇ ਨੇ, ਫਿਰ ਵੀ ਅਸੀਂ ਮੰਨ ਲੈਂਦੇ, ਜਾਂ ਆਪਣੇ ਹੀ ਨਾਲ ਦੇ ਅਮਲੇ ਫਾਲੇ ਨੂੰ 100-150 ਜਿਹੜਾ ਨਾਲ ਚੁੱਕੀ ਫਿਰਦੇ ਹੋ, ਭੌਂ ਕਰਦਾ, ਉਹਨਾਂ ਨੂੰ ਬਿਠਾ ਕੇ ਨਾਲ ਖਾ ਤਾਂ ਵੀ ਸਮਝ ਪਈ ਰੋਟੀ। ਇਹਨਾਂ ਤੋਂ ਤੁਸੀਂ ਸਿਰਫ ਤਸਵੀਰ ਖਿਚਵਾਉਣ ਲਈ ਬੈਠੇ। ਫਿਰ ਭਗਵੰਤ ਮਾਨ ਜੀ ਅੱਜ ਕੱਲ ਜੇ ਸਟੇਜ ਨਹੀਂ ਮਿਲਦੀ, ਪਿੰਡਾਂ 'ਚ ਗੱਡੇ ਜੋੜ ਕੇ ਜੇ ਨਾਟਕ ਨਹੀਂ ਹੁੰਦੇ, ਤਾਂ ਅਸੀਂ ਹੜ ਪੀੜਤਾਂ ਨੂੰ ਜਾ ਕੇ ਸੜਕਾਂ ਤੇ ਨਾਟਕ ਕਰੂਗੇ। ਸਹੀ ਗੱਲ ਹੈ, ਬਿਲਕੁਲ। ਪੂਰਾ ਸਕ੍ਰਿਪਟਡ ਨਾਟਕ ਹੈ। ਦੂਜੀ ਤਸਵੀਰ ਕਹਿ ਰਹੀ ਹੈ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਜੀ। ਬੀਬੀ ਭੁੱਬਾ ਮਾਰ ਕੇ ਰੋ ਰਹੀ ਹੈ ਤੇ ਸਾਡੇ ਮੁੱਖ ਮੰਤਰੀ ਸਾਹਿਬ ਦੀਆਂ ਅੱਖਾਂ 'ਚ ਹੰਝੂ ਨੇ। ਬੀਬੀ ਕਹਿੰਦੀ ਸਾਰਾ ਲੁੱਟ ਗਿਆ, ਬਰਬਾਦ ਹੋ ਗਿਆ, ਬਚਾ ਲਓ। ਭਗਵੰਤ ਮਾਨ ਜੀ ਨੂੰ ਗੱਲ ਡਾ ਰਹੇ ਨੇ। ਗੱਲ ਕਾਹਦਾ ਲਾ ਕੇ ਤਾਂ ਕਲਿੱਪ ਦਿਖਾਤਾ ਤੁਸੀਂ ਤਾਂ ਬੀਬੀ ਦਾ, ਹੈਨਾ। ਉਹਨੇ ਹੱਥ ਜੋੜੇ, ਤੁਸੀਂ ਹੱਥਾਂ ਨੂੰ ਹੱਥਾਂ 'ਚ ਲੈ ਕੇ ਕਿਹਾ ਕਿ ਬੀਬੀ ਸਾਰਾ ਕੁਝ ਕਰਾਂਗੇ, ਤੁਸੀਂ ਤਾਂ ਘੜੀ ਦਿਖਾਤੀ ਉਹਦੀ, ਹੈਨਾ। ਤੇ ਉਹਦੇ ਕੰਨਾਂ 'ਚ ਸੋਨੇ ਦੇ ਉਹ ਦਿਖ ਰਹੇ ਨੇ ਸਾਰਾ ਕੁਝ। ਮਤਲਬ ਇਹੋ ਜਿਹੀ ਔਖੀ ਘੜੀ 'ਚ ਉਹ ਕੱਲ ਦੀ ਤਸਵੀਰ ਆ, ਇੱਕ ਸੋਨੀਆ ਮਾਨ ਆ, ਉਹ ਕੀ ਹੈ? ਹਾਂਜੀ ਹਾਂਜੀ, ਬੀਬਾ ਸੋਨੀਆ। ਦੂਏ ਪਾਸੇ ਉਹ ਸਾਕਸ਼ੀ ਸਾਨੀ ਹੈ। ਸਾਕਸ਼ੀ ਸਾਨੀ DC ਹੈ ਅੰਮ੍ਰਿਤਸਰ ਦੀ। ਉਹ ਵਿਚਾਰੀ ਦੇ ਕੱਪੜੇ ਲਿਬੜੇ ਨੇ, ਝਾਟਾ ਖਿਲ ਰਿਹਾ, ਇਹਨਾਂ ਨੂੰ ਪਰਵਾਹ ਨਹੀਂ ਹੈ, ਪਰ ਉਹਨੂੰ ਪਰਵਾਹ ਇਹ ਤਾਂ ਲੋਕਾਂ ਦੀ। ਉਸੇ ਤਸਵੀਰ ਦੇ ਵਿੱਚ ਸੋਨੀਆ ਮਾਨ ਦਿਖਦੀ ਹੈ, ਐਨ ਟਿਪ ਟੌਪ ਮੇਕਅਪ ਕੀਤਾ, ਉੱਪਰ ਛਤਰੀ ਲੈ ਕੇ ਬੰਦਾ ਖੜਾ ਹੈ, ਐਨ ਸੂਟ ਤੇ ਕੋਈ ਛੱਟਾ ਵੀ ਨਹੀਂ ਜੀ। ਤੇ ਇਸੇ ਤਰ੍ਹਾਂ ਭਗਵੰਤ ਮਾਨ ਜੀ, ਤੁਸੀਂ ਜਿਹਨੂੰ ਗੱਲ ਡਾ ਰਹੇ ਹੋ, ਉਹ ਉਸ ਸਮੇਂ ਮੇਕਅਪ ਕਰਕੇ ਆਊਗੀ, ਕਲਿੱਪ ਲਾ ਕੇ ਆਊਗੀ। ਜੇ ਹਰ ਹੋਵੇ ਘੜੀ ਲਾਉਣਾ ਵੀ ਚੇਤੇ ਰਹੂਗਾ, ਉਹਨੂੰ ਇਹ ਸਾਰਾ ਕੁਝ ਸੁਝੂਗਾ ਕਿ ਮੈਂ ਫੁੱਲਾਂ ਵਾਲੀ ਕਢਾਈ ਵਾਲੇ ਸੂਟ ਪਾ ਕੇ ਜਾਣੇ ਨੇ,
ਸੋ ਇਹ ਤਰੀਕਾ ਗੱਲ ਸ਼ਰੇਆਮ ਦਿਖਾਉਂਦਾ ਕਿ ਇਹਦਾ ਮਤਲਬ ਸਕ੍ਰਿਪਟਡ ਨਾਟਕ ਸੀ ਤੁਹਾਡਾ। ਜੀ ਜੀ ਬਿਲਕੁਲ। ਸਰਕਾਰ ਕਿਤੇ ਨਹੀਂ ਲੱਭਦੀ ਸਾਨੂੰ। ਅਸੀਂ ਕੱਲ 30-40 ਕਿਲੋਮੀਟਰ ਤੋਂ ਉੱਪਰ ਦਾ ਖੇਤਰ ਗਾ ਕੇ ਆਏ ਆ, ਹੜ ਖੇਤਰ ਦਾ, ਹੈ ਨਾ। ਪੂਰੀ ਸਾਥੀ ਸੀਗੇ ਨਾਲ, ਹਰਮੀਤ ਸਿੰਘ ਜੀ ਹੋਰੀ, ਖੁਸ਼ਹਾਲ ਸਿੰਘ ਜੀ ਹੋਰੀ, ਹੈ ਨਾ, ਹੋਰ ਕਿੰਨੇ ਸਾਥੀ, ਤੇ ਕਿਤੇ ਨਹੀਂ ਸਰਕਾਰ ਲੱਭੀ, ਕਿਤੇ ਨਹੀਂ ਪ੍ਰਸ਼ਾਸਨ ਲੱਭਿਆ। ਤੇ ਇੱਥੋਂ ਦਾ ਲਾ ਲਓ ਕਿ ਠੀਕ ਹੈ, ਥਾਵਾਂ ਦੇ ਉੱਤੇ ਤੁਸੀਂ ਜਾਂਦੇ ਹੋ, ਕੰਮ ਕਰਦੇ ਹੋ, ਆ ਜਾਂਦੇ ਹੋ, ਪਰ ਉਵੇਂ ਲੋਕਾਂ ਤੱਕ ਪਹੁੰਚ ਅਪਰੋਚ ਨਹੀਂ। ਅਸੀਂ ਜਿਹੜੇ ਘਰਾਂ ਚ ਗਏ ਸੀ ਉਹਨੂੰ ਪੁੱਛਿਆ ਕਿ ਸਰਕਾਰ ਆਈ, ਕਹਿੰਦੇ ਨਹੀਂ ਆਈ। ਅਸੀਂ ਕਿਹਾ ਵਿਰੋਧੀ ਧਿਰ ਆਈ, ਕਹਿੰਦੇ ਨਹੀਂ ਆਈ। ਤਿੰਨ ਵਿਧਾਨ ਸਭਾ ਹਲਕਿਆਂ ਦੇ ਖੇਤਰ ਦੇ ਪਿੰਡ ਪੈਂਦੇ ਨੇ, ਉਹ ਹੁੰਜਿਆਂ ਤੇ ਆ ਕੇ ਮਿਲਦੇ ਨੇ। ਠੀਕ ਹੈ। ਤਿੰਨਾਂ ਤੋਂ ਕੋਈ ਨਹੀਂ ਵੋਟ ਦਾ, ਬਾਹਰ ਖੜੀ ਜਾਂਦੇ ਨੇ, ਇੱਕ ਦੂਏ ਦੇ ਟਰੈਕਟਰ ਤੇ ਚੜ ਕੇ ਤਸਵੀਰਾਂ ਖਿਚਵਾਉਣ ਨੂੰ ਕਾਹਲਾ ਹੋਇਆ ਪਿਆ ਕਿਲਾ, ਹੈ ਨਾ, ਫਿਰ ਮਾਫੀਆਂ ਵੀ ਮੰਗ ਰਿਹਾ ਉਹ। ਸੋ ਆਹ ਸਥਿਤੀ ਹੈ, ਤੇ ਪਰ ਲੋਕਾਂ ਤੱਕ ਪਹੁੰਚ ਅਪਰੋਚ ਨਹੀਂ ਹੈ ਸਰਕਾਰਾਂ ਦੀ, ਨਾ ਵਿਰੋਧੀ ਧਿਰਾਂ ਦੀ, ਨਾ ਪ੍ਰਸ਼ਾਸਨ ਦੀ ਹੋਣੀ। ਸੋ ਇਹ ਡਰਾਮਿਆਂ ਦੀ ਬਜਾਏ ਕੰਮ ਦੀ ਲੋੜ ਸੀ, ਜਿਹੜਾ ਸਰਕਾਰ ਕਰਦੀ ਨਜ਼ਰ ਨਹੀਂ ਆ ਰਹੀ। ਪ੍ਰਧਾਨ ਮੰਤਰੀ ਜੀ ਨੇ ਫੋਨ ਕਰ ਲਿਆ, ਪਹਿਲਾਂ ਅਮਿਤ ਸ਼ਾਹ ਨੇ ਕਰ ਲਿਆ ਸੀ, ਪ੍ਰਧਾਨ ਮੰਤਰੀ ਨੂੰ ਫੋਨ ਕਰ ਲਿਆ। ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਪੈਕੇਜ ਮੰਗ ਲਿਆ। ਕੋਈ ਮੰਗਣਾ ਤੇ ਲੈ ਕੇ ਆਉਣਾ ਫਰਕ ਹੁੰਦਾ ਹੈ। ਫੋਨ ਕਰਕੇ ਹਾਲ ਜਾਣਨਾ ਤੇ ਸਹਾਇਤਾ ਕਰਨੀ, ਮਦਦ ਭੇਜਣੀ ਹੋਰ ਹੁੰਦਾ ਹੈ। ਬਿਲਕੁਲ, ਦੋਵਾਂ 'ਚ ਫਰਕ ਹੈ ਜਨਾਬ। ਤੁਸੀਂ ਪੁੱਛ ਰਹੇ ਹੋ, ਕਹਿ ਨਹੀਂ ਰਹੇ ਕਿ ਅਸੀਂ ਆ ਕਰਤਾ, ਤੇ ਤੁਸੀਂ ਮੰਗ ਰਹੇ ਹੋ, ਲੈ ਕੇ ਨਹੀਂ ਆ ਰਹੇ। ਦੋਵਾਂ ਚੀਜ਼ਾਂ 'ਚ ਫਰਕ ਹੈ। ਨਾ ਪੰਜਾਬ ਸਰਕਾਰ, ਨਾ ਕੇਂਦਰ ਸਰਕਾਰ, ਦੋਵਾਂ ਵੱਲੋਂ ਤਾਂਗੀ ਨਾਲ ਪੰਜਾਬ ਦੇ ਹੜ ਮਾਰੇ ਖੇਤਰਾਂ ਦੇ ਲਈ ਕੋਈ ਕੋਸ਼ਿਸ਼ ਨਹੀਂ। ਅਜੇ ਤਾਂ ਮੁੱਖ ਤੌਰ ਦੇ ਉੱਤੇ 12-13 ਜ਼ਿਲ੍ਹੇ ਜਿਹੜੇ ਪੂਰੀ ਤਰ੍ਹਾਂ ਡੁੱਬੇ ਨੇ, ਤੇ ਜਿਵੇਂ ਹੁਣ 23 ਜ਼ਿਲ੍ਹਿਆਂ ਦੀ ਰਿਪੋਰਟ ਆਉਣ ਲੱਗੀ ਆ, ਫਿਰ ਕੀ ਕਰਨਗੇ ਜੇ ਇੰਨੇ ਜ਼ਿਲ੍ਹਿਆਂ 'ਚ ਪ੍ਰਬੰਧ ਨਹੀਂ। ਜਿਹੜੇ ਆਹ ਖੇਤਰ ਨੇ, ਤਰਨਤਾਰਨ, ਪਠਾਨਕੋਟ, ਗੁਰਦਾਸਪੁਰ, ਹੈ ਨਾ, ਅੰਮ੍ਰਿਤਸਰ ਜਾਂ ਇੱਧਰ ਵਾਲਾ ਕਪੂਰਥਲੇ ਵਾਲਾ, ਇਹ ਖੇਤਰ ਸੁਲਤਾਨਪੁਰ ਲੋਧੀ ਵਾਲਾ, ਜੇ ਪਤਾ ਹੈ ਪਾਣੀ ਦੀ ਮਾਰ ਪੈਂਦੀ ਹੈ ਤਾਂ ਡੀਸੀਆਂ ਕੋਲ ਤਾਂ ਸਾਰੇ ਪ੍ਰਬੰਧ ਹੋਣੇ ਚਾਹੀਦੇ ਨੇ। ਕਿਸੇ ਜ਼ਿਲ੍ਹੇ 'ਚ 4 ਕਿਸ਼ਤੀਆਂ, ਕਿਸੇ 'ਚ 2 ਬੇੜੀਆਂ, ਕਿਸੇ 'ਚ 5 ਬੇੜੀਆਂ। ਲੋਕ ਆਪਣੀਆਂ ਬੇੜੀਆਂ ਲਿਆ ਰਹੇ ਨੇ, ਸੰਸਥਾਵਾਂ ਆਪਣੀਆਂ ਬੇੜੀਆਂ ਲਿਆ ਰਹੇ ਨੇ, ਕੋਈ ਖਰੀਦ ਕੇ ਲਿਆ ਰਿਹਾ, ਕੋਈ ਬਣਾ ਕੇ ਲਿਆ ਰਿਹਾ, ਕੋਈ ਨਵੀਂ ਲਿਆ ਰਿਹਾ। ਕਈ ਲੋਕਾਂ ਨੇ ਆਪਣੀਆਂ ਟੁੱਟੀਆਂ ਘਰਾਂ 'ਚ ਆਪਣੀਆਂ ਜੋਗੀਆਂ ਬਣਾਈਆਂ ਨੇ। ਸੋ ਪਸ਼ੂਆਂ ਨੂੰ ਕੱਢਣ ਦੇ ਲਈ ਅਜੇ ਤੱਕ ਤੋਂ 15 ਦਿਨਾਂ 'ਚ ਕੋਈ ਪ੍ਰਬੰਧ ਨਹੀਂ ਹੋਇਆ। ਹਾਂਜੀ, ਹੈ ਨਾ। ਕਿੰਨੇ ਹੀ ਪਸ਼ੂ ਹੜ ਕੇ ਉਧਰ ਪਾਕਿਸਤਾਨ ਵਾਲੇ ਪਾਸੇ ਚੱਲ ਗਏ, ਜਿਹੜੇ ਘਰਾਂ 'ਚ ਬੰਨੇ ਨੇ। ਲੋਕ ਕਹਿੰਦੇ ਚਾਰਾ ਆ ਨਹੀਂ ਰਿਹਾ, ਬੰਨਿਆਂ ਨੂੰ ਵੀ ਕੀ ਕਰਾਂਗੇ। ਪਰ ਇਸ ਦੇ ਬਾਵਜੂਦ ਵੀ ਜਿਸ ਵੀ ਬੂਹੇ ਤੇ ਗਏ ਆ, ਜਿਸ ਵੀ ਦੇਹਰੀ ਤੇ ਗਏ ਆ, ਜਿਹੜੇ 5-5 ਫੁੱਟ 7-7 ਫੁੱਟ ਪਾਣੀ 'ਚ ਡੁੱਬੇ ਘਰ ਨੇ, ਜੀ ਜੀ, ਚਾਹ ਬਣਾਉਣ ਲੱਗਿਆ ਜੀ, ਚਾਹ ਪੀ ਕੇ ਜਾਇਓ ਜੀ, ਪੀਲੀ ਧਰ ਲਈ, ਆਏ ਪੰਜਾਬ। ਸਹੀ। ਸੋ ਜਜ਼ਬਾ ਬਰਕਰਾਰ ਸੀ ਲੋਕਾਂ ਦਾ, ਹਿੰਮਤ ਬਰਕਰਾਰ ਸੀ, ਪਰ ਸਰਕਾਰ ਪ੍ਰਤੀ, ਸਿਸਟਮ ਪ੍ਰਤੀ, ਸਿਆਸਤ ਪ੍ਰਤੀ ਉਹਨਾਂ ਦੇ ਅੰਦਰ ਗੁੱਸਾ ਸੀ। ਸਰਕਾਰ ਤੇ ਪ੍ਰਸ਼ਾਸਨ ਤੁਸੀਂ ਦੱਸਿਆ ਤਾਂ ਹੈ ਵੀ ਕਿਤੇ ਦੀਂਦਾ ਨਹੀਂ, ਪਰ ਦੀਂਦੀ ਤਾਂ ਹੈ। ਜਦੋਂ ਲੋਕਾਂ ਦੀਆਂ ਟਰਾਲੀਆਂ ਆਉਂਦੀਆਂ ਰਾਸ਼ਨ ਵਾਲੀਆਂ, ਰੋਕਣੀਆਂ ਕਿਵੇਂ, ਉਹ ਪੁਲਿਸ ਪ੍ਰਸ਼ਾਸਨ ਹੀ ਰੋਕ ਰਿਹਾ ਉਹ ਵੀ। ਤੇ ਦੂਜਾ ਪ੍ਰਸ਼ਾਸਨ ਜਿਹੜਾ ਆਮ ਬਚਿਆ ਖੁਚਿਆ ਪ੍ਰਸ਼ਾਸਨ ਹੈ, ਉਹ ਮੁੱਖ ਮੰਤਰੀ ਸਾਹਿਬ ਦੀਆਂ ਫੋਟੋਆਂ, ਰੀਲਾਂ, ਡਰੋਨ ਸ਼ਾਟ, ਦੂਰੋਂ ਸ਼ਾਟ, ਇੱਕ ਕਿਸ਼ਤੀ ਦੇ ਵਿੱਚ ਬੈਠੇ ਮੁੱਖ ਮੰਤਰੀ ਸਾਹਿਬ, ਚਾਰੇ ਪਾਸੇ ਸਿਕਿਉਰਿਟੀ ਹੈ। ਜਿਹੜੀ ਫੋਟੋ ਧਰ ਜ਼ਮੀਨ ਤੇ ਬਹਿ ਕੇ ਰੋਟੀ ਖਾ ਰਹੇ ਨੇ, ਲੋੜ ਕੀ ਇਹਨਾਂ ਸਾਰੀਆਂ ਚੀਜ਼ਾਂ ਦੀ? ਤੁਸੀਂ ਜਾ ਕੇ ਉੱਦਾਂ ਹੀ ਖੜ ਜਾਓ, ਫੋਟੋਆਂ ਨਾ ਖਿਚਾਓ, ਸਾਰਾ ਕੁਛ ਨਾ ਕਰੋ, ਫਿਰ ਵੀ ਪਤਾ ਲੱਗ ਜਾਣਾ ਮੁੱਖ ਮੰਤਰੀ ਆ ਗਿਆ। ਅਗਲੀ ਗੱਲ ਕਰੀਏ ਪੰਜਾਬ ਦੇ ਵਿੱਚ, ਜਿਹੜਾ ਅਗਸਤ ਮਹੀਨੇ ਦੇ ਵਿੱਚ ਮੀਂਹ ਪਿਆ, ਕਹਿੰਦੇ ਇਹਨੇ ਵੀ ਰਿਕਾਰਡ ਤੋੜਤਾ ਪਿਛਲੇ 25 ਸਾਲ ਦਾ ਜੀ। ਬਿਲਕੁਲ ਪ੍ਰਵੀਨ ਜੀ, ਇਸ ਮੌਕੇ ਵੀ ਮੀਂਹ ਪੈ ਰਿਹਾ ਸਾਡੇ ਇੱਥੇ, ਤੇ ਕੱਲ ਰਾਤ ਭਾਰੀ ਮੀਂਹ ਫੇਰ ਪਿਆ। ਪਤਾ ਲੱਗ ਰਿਹਾ ਸੀਗਾ, ਮੈਂ ਉਸ ਇਲਾਕਿਆਂ ਚੋਂ ਰਾਤ ਜਦੋਂ ਅਸੀਂ ਵਾਪਸ ਲੇਟ ਰਾਤ ਪਰਤੇ, ਤੇ ਪਰਤੇ ਅਸੀਂ ਫੋਨ ਕਰਕੇ ਪੁੱਛੇ, ਕਹਿੰਦੇ ਜੀ 1 ਤੋਂ 2 ਫੁੱਟ ਪਾਣੀ ਦਾ ਪੱਧਰ ਹੋਰ ਬਦਲਣ ਲੱਗ। ਠੀਕ ਹੈ ਜੀ। ਮਤਲਬ ਚਿੰਤਾਜਨਕ ਸਥਿਤੀ ਹੋਰ ਬਣੀ ਹੈ। ਮੌਸਮ ਵਿਭਾਗ ਤਾਂ ਕੱਲ 36 ਘੰਟੇ ਕਹਿ ਰਿਹਾ ਸੀ, ਮਤਲਬ ਅਜੇ ਵੀ ਅੱਧਾ ਪਿਆ ਸਮਾਂ। ਹਾਂਜੀ ਹਾਂਜੀ। ਸੋ ਇਹਦਾ ਇਹ ਖਤਰਾ ਜੇ ਟਲਿਆ ਨਹੀਂ ਹੈ, ਕੱਲ ਦਾ ਦਿਨ ਜਾਂ ਅੱਜ ਦਾ ਪੂਰਾ ਦਿਨ ਰਾਤ ਅਜੇ ਮੀਂਹ ਦਾ ਖਤਰਾ ਖੜਾ ਹੈ। ਤੇ ਇੱਧਰ ਭਾਖੜਾ ਡੈਮ ਦਾ ਪਾਣੀ ਦਾ ਪੱਧਰ ਵੀ ਖਤਰੇ ਨਿਸ਼ਾਨ ਤੋਂ ਪਾਰ ਹੈ, ਤੇ ਕਈ ਥਾਵਾਂ ਪਾੜ ਪੈਣ ਦੀਆਂ, ਦੇ ਮਾਰ ਦੀਆਂ ਖਬਰਾਂ ਆਉਣ ਲੱਗੀਆਂ ਨੇ। ਲੋਕਾਂ ਦੇ ਪਿੰਡਾਂ ਦੇ ਪਿੰਡ ਲੋਕ ਇੱਧਰ ਰੋਪੜ ਖੇਤਰ ਦੇ ਖੇਤਰ ਦੇ ਵਿੱਚ ਵੀ ਜੁਟੇ ਹੋਏ ਨੇ। ਸੋ ਇਹ ਖੇਤਰ ਵੀ ਉਧਰ ਘੱਗਰ ਵੀ ਪੂਰਾ ਚੜਿਆ, ਪਟਿਆਲਾ ਵੀ ਆ ਗਿਆ ਨਿਸ਼ਾਨੇ ਤੇ, ਹਰਿਆਣਾ ਦੇ ਵੀ ਕਈ ਖੇਤਰ, ਉੱਤਰੀ ਭਾਰਤ ਲਗਭਗ ਪੂਰੀ ਤਰ੍ਹਾਂ ਦੀ ਚਪੇਟ 'ਚ। ਤੇ ਪਰ ਮੌਸਮ ਵਿਭਾਗ ਦੇ ਹਵਾਲੇ ਜੇ ਆਪਾਂ ਦੇਖੀਏ ਤਾਂ ਪੰਜਾਬ ਦੇ ਵਿੱਚ ਅਗਸਤ ਮਹੀਨੇ 'ਚ ਪਿਛਲੇ 25 ਸਾਲਾਂ ਦਾ ਕਹਿੰਦੇ ਰਿਕਾਰਡ ਪਿਆ ਜੀ। ਕਹਿੰਦੇ ਜੁਲਾਈ ਤੋਂ ਅਗਸਤ ਤੱਕ 470 mm ਮੀਂਹ ਪਿਆ। ਠੀਕ ਹੈ ਜੀ। ਜਦੋਂ ਕਿ ਆਮ ਤੌਰ ਦੇ ਉੱਤੇ 362 mm ਰਿਕਾਰਡ ਕੀਤਾ ਜਾਂਦਾ, 362 ਤੇ 470। ਫਿਰ ਇਸੇ ਤਰ੍ਹਾਂ ਜੇਕਰ ਆਪਾਂ ਏਰੀਆ ਵਿੱਚ ਦੇਖੀਏ, ਪੰਜਾਬ 'ਚ ਕਹਿੰਦੇ ਅਗਸਤ ਮਹੀਨੇ 'ਚ 253.7 mm ਮੀਂਹ ਦਰਜ ਕੀਤਾ ਗਿਆ, ਜਿਹੜਾ ਆਮ ਨਾਲੋਂ 74% ਜ਼ਿਆਦਾ ਸੀ ਜੀ।
ਆਮ ਮੀਂਹ ਨਾਲੋਂ ਅਗਸਤ ਮਹੀਨੇ 64% ਜ਼ਿਆਦਾ ਮੀਂਹ ਪਿਆ। ਠੀਕ ਹੈ ਗੁਰਦਾਸਪੁਰ ਪਠਾਨਕੋਟ ਚ ਰਿਕਾਰਡ ਮੀਂਹ ਪਿਆ। ਪਠਾਨਕੋਟ ਚ ਕਹਿੰਦੇ 825 mm ਮੀਂਹ ਦੀ ਸੰਭਾਵਨਾ ਸੀ, ਉਸ ਦੀ ਤੁਲਨਾ ਦੇ ਵਿੱਚ 1439 mm ਮੀਂਹ ਪਿਆ। ਮਤਲਬ 825 mm ਇਹ ਬਹੁਤ ਜ਼ਿਆਦਾ ਹੈ ਨਾ। ਪਠਾਨਕੋਟ ਦੇ ਹਵਾਲੇ ਨਾਲ ਕਹਿੰਦੇ ਮੰਨਿਆ ਜਾ ਰਿਹਾ ਸੀ ਕਿ 825 mm ਪਊਗਾ, ਪਰ ਉੱਥੇ ਪੈ ਗਿਆ 1439 mm। ਇਸੇ ਤਰ੍ਹਾਂ ਜਦੋਂ ਕਿ ਗੁਰਦਾਸਪੁਰ ਦੇ ਵਿੱਚ ਮੰਨਿਆ ਜਾ ਰਿਹਾ ਸੀ ਕਿ 510 mm ਦੇ ਕਰੀਬ ਮੀਂਹ ਪੈਣ ਦੀ ਸੰਭਾਵਨਾ, ਪਰ ਉੱਥੇ ਮੀਂਹ ਪੈ ਗਿਆ 927 mm। ਸੋ 25 ਸਾਲ ਪੁਰਾਣਾ ਰਿਕਾਰਡ ਟੁੱਟਿਆ ਤੇ ਅਜੇ ਵੀ ਜੰਮੂ ਕਸ਼ਮੀਰ ਦੀ ਸਥਿਤੀ, ਹਿਮਾਚਲ ਦੀ ਸਥਿਤੀ, ਪੰਜਾਬ ਦੀ ਸਥਿਤੀ, ਉੱਤਰਾਖੰਡ ਦੀ ਸਥਿਤੀ, ਤੇ ਹੁਣ ਹਰਿਆਣਾ ਵੀ ਇਹਦੀ ਲਪੇਟ ਦੇ ਵਿੱਚ ਹੈ। ਸੋ ਉੱਤਰੀ ਭਾਰਤ ਲਗਭਗ ਪੂਰਾ ਹੜ੍ਹ ਦੀ ਮਾਰ ਹੇਠ ਆਉਂਦਾ ਜਾ ਰਿਹਾ, ਪਰ ਕੇਂਦਰ ਸਰਕਾਰ ਉਸ ਤਰ੍ਹਾਂ ਦੀ ਫਿਕਰਮੰਦੀ ਚੋਂ ਨਹੀਂ ਦਿਖਦੀ। ਹਿਮਾਚਲ ਦੀ ਸਰਕਾਰ ਨੇ ਬਕਾਇਦਾ ਉਹਨਾਂ ਦੇ ਬਲਾਕ ਕੀ ਸੈਸ਼ਨ ਦੇ ਦਰਮਿਆਨ ਉਹਨਾਂ ਨੇ ਇਸ ਨੂੰ ਆਪਦਾ ਐਲਾਨ ਦਿੱਤਾ ਹੈ। ਸਾਡੇ ਵਾਲੇ ਤਾਂ ਕੋਈ ਆਪਦਾ ਐਲਾਨਣ ਨੂੰ ਵੀ ਤਿਆਰ ਨਹੀਂ, ਰਾਸ਼ਟਰੀ ਆਪਦਾ ਐਲਾਨਣ ਦੇ ਲਈ ਤਾਂ ਕੋਸ਼ਿਸ਼ ਵੀ ਨਹੀਂ ਕੋਈ ਹੋ ਰਹੀ ਅਜੇ ਤੱਕ। ਸੋ ਕੇਂਦਰ ਦੀ ਨਜ਼ਰ ਪਤਾ ਨਹੀਂ ਕਿਉਂ ਫਲੀ ਨਹੀਂ ਹੋ ਰਹੀ। ਦੁੱਖ ਦੀ ਗੱਲ ਇਹ ਹੈ ਕਿ ਨਾ ਨੈਸ਼ਨਲ ਮੀਡੀਆ ਨੂੰ ਅਜੇ ਤੱਕ ਪੰਜਾਬ ਦੇ ਹੜ੍ਹ ਦਿਖ ਰਹੇ ਨੇ, ਨਾ ਕੇਂਦਰ ਦੀ ਲੀਡਰਸ਼ਿਪ ਨੂੰ ਦਿਖ ਰਹੇ ਨੇ। ਜੇ ਮੋਦੀ ਨੇ ਮਤਲਬ ਕਿ ਫੋਨ ਕਰਕੇ ਪੁੱਛ ਲਿਆ ਤਾਂ ਹੁਣ ਕਾਂਗਰਸੀਆਂ ਨੇ ਸ਼ਾਇਦ ਯਾਦ ਕਰਾਤਾ, ਇਸ ਲਈ ਰਾਹੁਲ ਨੇ ਵੀ ਟਵੀਟ ਕਰਤਾ ਨਾ। ਰਾਹੁਲ ਵੀ ਬਿਹਾਰ ਦਾ ਵੱਧ ਫਿਕਰ ਆ, ਪੰਜਾਬ ਦਾ, ਉਹਨੂੰ ਫਿਕਰ ਮਤਲਬ ਅੰਦਰ ਚੋਣ ਤੁਹਾਡਾ ਟਾਰਗੇਟ ਹੈ ਸਾਰਿਆਂ ਦਾ। ਸਹੀ ਗੱਲ, ਕਿਉਂਕਿ ਪਹਿਲਾ ਚੋਣ ਹੈ, ਲੋਕ ਨਹੀਂ ਹੈਗੇ, ਮਸਲਾ ਨਹੀਂ ਹੈਗਾ, ਮੁਸ਼ਕਲ ਨਹੀਂ ਹੈਗੀ। ਸੋ ਇਹ ਸਾਰੀ ਸਿਆਸਤ ਦੇ ਨਾਲ ਇੱਕੋ ਸਾਰ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਪਠਾਨ ਮਾਜਰਾ ਦੀ, ਜਿਹੜਾ ਨਾਟਕ ਪਿਛਲੇ ਦਿਨਾਂ ਦੇ ਵਿੱਚ ਘਟਿਆ ਪੁਲਿਸ ਨੂੰ ਲੈ ਕੇ, ਪਠਾਨ ਮਾਜਰਾ ਦੀ ਗ੍ਰਿਫਤਾਰੀ ਨੂੰ ਲੈ ਕੇ, ਉਸ ਤੋਂ ਬਾਅਦ ਸਵਾਲ ਤਾਂ ਇੱਕੋ ਹੀ ਵੱਜਦਾ ਵੀ ਪਠਾਨ ਮਾਜਰਾ ਅਗਵਾ ਜਾਂ ਫਿਰ ਫਰਾਰ ਆ। ਜੀ ਹਰਮੀਤ ਸਿੰਘ ਪਠਾਨ ਮਾਜਰਾ ਜਦੋਂ ਬੋਲੇ ਤੇ ਉਹਨਾਂ ਨੇ ਸਰਕਾਰ ਦੇ ਹਵਾਲੇ ਨਾਲ, ਕ੍ਰਿਸ਼ਨ ਕੁਮਾਰ ਦੇ ਹਵਾਲੇ ਨਾਲ ਜਾਂ ਫਿਰ ਦਿੱਲੀ ਵਾਲਿਆਂ ਦੇ ਹਵਾਲੇ ਨਾਲ ਰਾਜ ਖੋਲੇ, ਉਸ ਤੋਂ ਬਾਅਦ ਮੈਨੂੰ ਲੱਗਦਾ ਘਰਾਣੇ ਨੂੰ ਜ਼ਿਆਦਾ ਫਿਕਰ ਪਿਆ ਜਿਹਦੇ ਚ ਰਿਸ਼ਤੇਦਾਰੀ ਚ ਫੁੱਫੜ ਲੱਗਦਾ, ਕਿਉਂਕਿ ਉਸ ਘਰਾਣੇ ਦਾ ਸਾਰਾ ਸਿਆਸੀ ਪ੍ਰਬੰਧ ਕਹਿੰਦੇ ਉਹੀ ਦੇਖਦਾ ਸੀ। ਠੀਕ ਹੈ ਜੀ। ਇਹਦਾ ਮਤਲਬ ਕੋਈ ਰਾਜ ਵੀ ਹੋਣਗੇ, ਤੇ ਜੇ ਉਸ ਘਰਾਣੇ ਦੇ ਰਾਜ ਉਜਾਗਰ ਹੁੰਦੇ ਨੇ ਤਾਂ ਦਿੱਲੀ ਤੱਕ ਦੇ ਰਾਜ ਉਜਾਗਰ ਹੋਣਗੇ, ਕਿਉਂਕਿ ਲੈਣ ਦੇਣ ਦੇ ਅਸਲੀ ਬਹੀ ਖਾਤੇ ਤਾਂ ਦਿੱਲੀ ਵਾਲਿਆਂ ਦੇ ਲੱਗੇ ਹੋਏ ਹੋਣਗੇ। ਜੀ ਜੀ ਬਿਲਕੁਲ। ਤੋ ਇਸ ਲਈ ਉਹ ਰਾਜ ਨੂੰ ਦਬਾਉਣ ਦੇ ਲਈ ਫਿਰ ਮਿਟਾ ਦਿਓ, ਇਹੀ ਉਹ ਫਾਰਮੂਲਾ ਪੂਰਾ ਇਹ ਫਿਲਮੀ ਕਰਨਾ। ਕੀ ਹਰਮੀਤ ਸਿੰਘ ਪਠਾਨ ਮਾਜਰਾ ਸੱਚਮੁੱਚ ਪੰਜਾਬ ਦੇ ਫਿਕਰ ਚੋਂ ਬੋਲਿਆ ਸੀ ਜਾਂ ਉੱਥੇ ਕੋਈ ਵਿਗਾੜ ਪੈ ਗਿਆ ਸੀ ਲੈਣ ਦੇਣ ਦਾ? ਜੀ ਸਹੀ ਹੈ, ਉੱਥੇ ਹਿਸਾਬ ਦਾ ਵਿਗੜ ਗਿਆ ਸੀ, ਲੋਕੇ ਵੀ ਚਰਚਾ ਕਰਨ ਲੱਗ ਪਏ। ਪਰ ਸਵਾਲ ਤਾਂ ਇਹ ਤੋਂ ਅੱਗੇ ਇਹ ਹੈ ਕਿ ਜੇ ਤੁਸੀਂ ਉਹਦਾ ਹੁਣ ਪਰਚਾ ਕਢਾ ਕੇ ਲਿਆਏ ਹੋ ਜੀ, ਆ ਪੁਰਾਣਾ ਮਾਮਲਾ ਹੈ, ਉਹਦੇ ਤੇ ਆ ਕੇਸ ਸੀਗਾ ਜੀ, ਆ ਦੁਬਾਰਾ ਸ਼ਿਕਾਇਤ ਆ ਗਈ ਜੀ, ਹੈ ਨਾ, ਅੱਧ ਹੈ ਪ੍ਰਵੀਨ ਜੀ, ਜੇ ਪੁਰਾਣੀ ਸ਼ਿਕਾਇਤ ਸਾਰਾ ਕੁਝ ਸੀ, ਇਹ ਜਿਹਾ ਪੁਰਾਣਾ ਇੰਨਾ ਗੰਭੀਰ ਮਾਮਲਾ ਸੀ, ਫਿਰ ਇਹੋ ਜਿਹੇ ਬੰਦੇ ਨਾਲ ਕਿਉਂ ਟੱਕੀ ਫਿਰਦੇ ਹੋ? 3.5 ਸਾਲ ਚ ਕਾਰਵਾਈ ਕਿਉਂ ਨਹੀਂ ਚੱਕੀ? ਉਹ ਤਾਂ ਵਿਚਾਰੀ ਪਹਿਲਾਂ ਮਰਦੀ ਰਹੀ ਹੈ, ਜਦ ਕਿਉਂ ਨਹੀਂ ਐਕਸ਼ਨ ਹੋਇਆ? ਇਹਦਾ ਮਤਲਬ ਤੁਸੀਂ ਰੱਖਿਆ ਵਾ ਸੀ ਕਰ ਰਾਤ ਕੇ ਜਦੋਂ ਲੋੜ ਪਏ ਟੀਕਾ ਲਾ ਲਾਂਗੇ। ਸਭ ਨੂੰ ਸਮਝ ਆਉਂਦਾ ਕਿ ਕਾਰਵਾਈ ਇਸ ਲਈ ਹੋਈ ਹੈ ਕਿ ਉਹ ਤੁਹਾਡੇ ਖਿਲਾਫ ਬੋਲਿਆ, ਨਾ ਕਿ ਇਸ ਲਈ ਕਿ ਬੀਬੀ ਦੀ ਸ਼ਿਕਾਇਤ ਹੈ। ਫਿਰ ਤੁਸੀਂ ਚੱਕਣ ਗਏ, ਕਹਿੰਦੇ ਜੀ ਆਪਣੇ ਸਾਧੂ ਦੇ ਘਰੇ, ਜਿਹੜਾ ਕਰਨਾਲ ਖੇਤਰ ਦੇ ਵਿੱਚ ਸਰਪੰਚ ਵੀ ਰਿਹਾ, ਉਹਦੇ ਘਰੇ ਪੰਜਾਬ ਪੁਲਿਸ ਰੇਡ ਕਰਦੀ ਹੈ। ਪੰਜਾਬ ਪੁਲਿਸ ਕਹਿੰਦੀ ਜੀ ਅਸੀਂ ਗ੍ਰਿਫਤਾਰ ਕਰ ਲਿਆ ਸੀ ਜੀ। ਗ੍ਰਿਫਤਾਰ ਕਰਨ ਤੋਂ ਬਾਅਦ ਜੀ ਉਹ ਪਿੰਡ ਵਾਲਿਆਂ ਨੇ ਪੱਥਰ ਭਰਾਏ ਜੀ, ਗੋਲੀਆਂ ਚਲਾਤੀਆਂ ਜੀ, ਫਾਇਰਿੰਗ ਹੋ ਗਈ ਜੀ, ਤੇ ਉਹਨੂੰ ਛੁਡਾ ਕੇ ਭਜਾ ਕੇ ਲੈ ਗਏ। ਤੇ ਉਹਨਾਂ ਦੇ ਟੱਬਰ ਦੇ ਹਵਾਲੇ ਨਾਲ ਜਿਨ੍ਹਾਂ ਦੇ ਘਰਾਂ ਚ ਗਏ ਸੀ, ਉਹ ਕਹਿੰਦੇ ਵੀ ਪੁਲਿਸ ਤਾਂ ਕੰਧਾਂ ਟੱਪ ਕੇ ਆਈ ਸੀ, ਪਰ ਅਸੀਂ ਆਰਾਮ ਨਾਲ ਕਿਹਾ ਬੈਠ ਕੇ ਗੱਲ ਕਰੋ, ਕੁਝ ਨਹੀਂ ਹੁੰਦਾ, ਚਾਹ ਪਾਣੀ ਛਕਾਇਆ, ਪ੍ਰਸ਼ਾਦਾ ਪਾਣੀ ਛਕਾਇਆ। ਕਹਿੰਦੇ ਉਸ ਤੋਂ ਬਾਅਦ ਉਹ ਕਹਿੰਦੇ ਠੀਕ ਹੈ ਜੀ ਆਪਣੀ ਨਾਲ ਗੱਡੀ ਚੱਲ। ਕਹਿੰਦੇ ਵੱਖਰੀ ਗੱਡੀ ਸੀ ਤੇ ਗੱਡੀ ਇਹ ਲੈ ਕੇ ਗਏ ਪੁਲਿਸ ਵਾਲੇ ਦੂਈ ਉਹਦੀ, ਤੇ ਬਾਅਦ ਚੋਂ ਕਹਿੰਦੇ ਡਰਾਮਾ ਦਿਖਾ ਰਹੇ ਨੇ। ਠੀਕ ਹੈ, ਅੱਛਾ। ਹੁਣ ਪੁਲਿਸ ਫੇਰ ਪਹੁੰਚ ਗਈ ਅੱਧੀ ਰਾਤ ਨੂੰ ਕਿ ਜੀ ਅਸੀਂ ਤਾਂ ਪੰਚਾਇਤੀ CCTV ਵੀ ਦੇਖਣਾ ਹੈ, ਪਿੰਡ ਵਾਲਿਆਂ ਦੇ CCTV ਦੇਖਣਾ ਹੈ ਜੀ, ਅਸੀਂ ਸਾਰਾ ਰਿਪੋਰਟ ਚੈੱਕ ਕਰਨਾ ਜੀ, ਤੇ ਇਸ ਤਰੀਕੇ ਕਰਨ ਨਾਲ ਜੀ ਉਹ ਫਰਾਰ ਹੋ ਗਿਆ ਜੀ। ਕਹਿੰਦੇ ਮਤਲਬ ਪੁਲਿਸ ਦੀ ਕਸਟਡੀ ਚ ਬੰਦਾ ਫਾਇਰਿੰਗ ਕਰਕੇ ਕਿਵੇਂ ਫਰਾਰ ਹੋ ਜਾਂਦਾ ਜੀ? ਸਹੀ ਹੈ। ਇਹ ਤੁਸੀਂ ਉਸੇ ਤਰ੍ਹਾਂ ਤਰੀਕਾ ਨਾਲ ਅਪਣਾ ਰਹੇ ਜਾਂ ਪਿਛਲੇ ਦਿਨਾਂ ਚ ਕੋਈ ਗੈਂਗਸਟਰ ਫੜ ਲਿਆ ਜੀ, ਕੋਈ ਆਹ ਫੜ ਲਿਆ ਜੀ, ਕੋਈ ਉਹ ਫੜ ਲਿਆ ਜੀ। ਫਿਰ ਮਤਲਬ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਬੜਾ ਚਰਚਾ ਪੰਜਾਬ ਦੇ ਵਿੱਚ ਇਹੀ ਹੈ ਕਿ ਕਿਤੇ ਆਉਂਦੇ ਸਮਝ ਇਨਕਾਊਂਟਰ ਤਾਂ ਨਹੀਂ ਹੋਣਾ, ਕਿਤੇ ਪਠਾਨ ਮਾਜਰਾ ਦਾ ਵੀ ਉਹੀ ਕੰਮ ਤਾਂ ਨਹੀਂ ਹੋਣਾ, ਗਿੱਟੇ ਗੋਡੇ ਚ ਗੋਲੀ ਵੱਜਣੀ ਹੈ ਕਿ ਰਾਜ ਖਤਮ ਕਰਨਾ, ਕਿ ਰਹਿ ਹੀ ਨਾ ਜਾਵੇ ਕੁਝ। ਟੱਬਰ ਕਹਿੰਦਾ ਵੀ ਸਾਡਾ ਬੰਦਾ ਪੁਲਿਸ ਹਿਰਾਸਤ ਚ, ਪੁਲਿਸ ਕਹਿੰਦੀ ਫਰਾਰ ਹੈ ਜੀ। ਹੁਣ ਸੱਚਾਈ ਦਾ ਤਾਂ ਜੇ ਪਤਾ ਲੱਗਣਾ ਬਾਕੀ ਹੈ, ਪਰ ਜੇ ਪੁਲਿਸੀਆ ਕਾਰਵਾਈ ਹੈ
ਇੱਕ ਐਮਐਲਏ ਤੇ ਕਾਰਵਾਈ ਹੈ ਤਾਂ ਫਿਰ ਜਾਂ ਤਾਂ ਡੀਜੀਪੀ ਆ ਕੇ ਸਪਸ਼ਟੀਕਰਨ ਦੇਣ ਵੀ ਕੀ ਹੋਇਆ ਕੀ ਨਹੀਂ। ਬਲਤੇਜ ਪੰਨੂ ਪ੍ਰੈਸ ਕਾਨਫਰੰਸ ਕਰ ਰਿਹਾ ਤੇ ਲੋਕ ਸਾਰੇ ਮਜ਼ਾਕ ਕਰਨ ਲੱਗ ਗਏ ਵੀ ਜਿਹੜੇ ਪਰਚਿਆਂ ਦਾ ਹਵਾਲਾ ਬਲਤੇਜ ਪੰਨੂ ਦੇ ਰਿਹਾ ਕਿਸੇ ਸਮੇਂ ਇਹੋ ਜਿਹੇ ਪਰਚਿਆਂ ਦਾ ਆਪ ਸਾਹਮਣਾ ਕੀਤਾ, ਜਿਹੜੇ ਮਾਮਲੇ ਤੁਸੀਂ ਘਿਰੇ ਨੂੰ ਉਸੇ ਬੰਦੇ ਤੁਸੀਂ ਉਹ ਕਰਾ ਰਹੇ ਹੋ। ਤੇ ਲੋਕ ਇਹਦੀ ਵੀ ਚਰਚਾ ਕਰਨ ਲੱਗੇ, ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀ ਗੱਲ ਆਉਣ ਲੱਗ ਪਈ ਜੀ ਸਹੀ ਕਿ ਕੋਈ ਹੋਰ ਬੰਦਾ ਨਹੀਂ ਮਿਲਿਆ ਤੁਹਾਨੂੰ। ਹੁਣ ਕੀ ਕਰੋਗੇ ਤੁਸੀਂ? ਇੱਥੇ ਲੋਕ ਸੱਚ ਵੀ ਜਾਣਨਾ ਚਾਹੁੰਦੇ ਆ, ਲੋਕਾਂ ਦਾ ਸਿਆਸਤ ਤੋਂ ਭਰੋਸਾ ਵੀ ਉੱਠਿਆ ਬਿਲਕੁਲ, ਪਰ ਇਸ ਤਰੀਕਾਕਾਰ ਨੇ ਇਹ ਸਪਸ਼ਟ ਕਰ ਦਿੱਤਾ ਕਿ ਵੀ ਜਿਹੜਾ ਹਰਮੀਤ ਪਠਾਨ ਮਾਜਰਾ ਇਹ ਕਹਿੰਦਾ ਸੀ ਕਿ ਬਾਕੀ ਐਮਐਲਏ ਹੋ ਤੁਸੀਂ ਵੀ ਬੋਲ ਲਓ, ਮੰਤਰੀਓ ਤੁਹਾਡੇ 'ਚ ਵੀ ਜਾਨ ਹੋਣੀ ਚਾਹੀਦੀ, ਤੁਸੀਂ ਵੀ ਗੱਲ ਕਰੋ, ਮੁੱਖ ਮੰਤਰੀ ਸਾਹਿਬ ਤੁਸੀਂ ਵੀ ਖੜੇ ਹੋ ਜੋ, ਨਹੀਂ ਛਿੱਤਰ ਪੈਣਗੇ, ਬੜਨ ਜੋਗੇ ਨਹੀਂ ਰਹੋਗੇ। ਮੈਨੂੰ ਲੱਗਦਾ ਸਾਰੀ ਪੁਲਿਸੀਆ ਕਾਰਵਾਈ ਰਾਹੀਂ ਜਾਂ ਜੇ ਗਾਂਹ ਤੱਕ ਵੀ ਜਾਂਦੀ ਹੈ ਗਿੱਟੇ ਗੋਡੇ ਤੱਕ ਵੀ ਹੈ ਨਾ, ਤਾਂ ਇਹ ਕਾਰਵਾਈ ਐਮਐਲਏਆਂ ਤੋਂ ਲੈ ਕੇ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਹੈ ਕਿ ਬੋਲਣਾ ਬੈਠੀ ਜੀ ਸਹੀ ਹੈ ਜੋ ਹੱਕ ਚ ਨਾ ਜੀ। ਇੱਥੋਂ ਹਿਸਾਬ ਲਾ ਲਓ ਕਿ ਪੰਜਾਬ ਪੁਲਿਸ ਨੂੰ, ਪੰਜਾਬ ਸਰਕਾਰ ਨੂੰ ਕਿਹੜੀਆਂ ਸ਼ਕਤੀਆਂ ਚਲਾ ਰਹੀਆਂ ਔਰ ਉਹ ਕੀ ਲੋਕ ਨੁਮਾਇੰਦੇ ਨੇ, ਕੀ ਲੀਡਰ ਨੇ ਜਾਂ ਗੈਂਗ ਦੇ ਮੁਖੀ ਨੇ ਜਿਹੜੇ ਇਸ ਤਰੀਕਾ ਕਰਨਾ ਪੁਲਿਸ ਦੀ ਵਰਤੋਂ ਕਰ ਰਹੇ ਨੇ। ਸਵਾਲ ਖੜਾ ਹੋ ਜੀ ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰੀਏ ਕਾਂਗਰਸ ਤੇ ਚੋਣ ਕਮਿਸ਼ਨ ਦੀ, ਕਹਿੰਦੇ ਇਹਨਾਂ ਦੀਆਂ ਸ਼ਿਕਾਇਤਾਂ ਨੂੰ ਚੋਣ ਕਮਿਸ਼ਨ ਸ਼ਿਕਾਇਤਾਂ ਹੀ ਨਹੀਂ ਮੰਨਦਾ ਜੀ। ਹਾਂ ਬਿਲਕੁਲ ਜੀ, ਉਹ ਵੋਟ ਸੁਧਾਈ ਦਾ ਮਾਮਲਾ ਚੱਲ ਰਿਹਾ ਬਿਹਾਰ ਦੇ ਵਿੱਚ ਹੈ ਨਾ। ਵੈਸਾ ਉੱਥੇ ਨਰਿੰਦਰ ਮੋਦੀ ਹੁਣ ਉਸ ਗਾਲ ਦੇ ਮੁੱਦੇ ਨੂੰ ਲੈ ਕੇ ਹੀ ਆਪਣੇ ਆਪ ਦੀ ਕਰਦੇ ਫਿਰਦੇ ਨੇ, ਜਦੋਂ ਕਿ ਉਹ ਕਹਿ ਰਹੇ ਨੇ ਕਿ ਉਸ ਸਮੇਂ ਦਾ ਮੰਚ ਤੇ ਰਾਹੁਲ ਗਾਂਧੀ ਸੀ ਵੀ ਨਹੀਂ ਜਦੋਂ ਗੱਲ ਹੋਈ। ਤੇ ਮੈਂ ਕਹਿੰਦਾ ਮੰਦੀ ਗੱਲ ਹੈ ਜੇ ਤੁਸੀਂ ਮੌਜੂਦਗੀ ਚ ਕਰੋ ਜਾਂ ਗੈਰ ਮੌਜੂਦਗੀ ਚ ਕਰੋ, ਜਿਹੇ ਸ਼ਬਦ ਕਿਸੇ ਲਈ ਵੀ ਔਰਤ ਲਈ, ਕਿਸੇ ਦੀ ਮਾਤਾ ਲਈ ਨਹੀਂ ਵਰਤੇ ਜਾਣੇ ਚਾਹੀਦੇ। ਪਰ ਨਰਿੰਦਰ ਮੋਦੀ ਤੋਂ ਘੱਟ ਕੋਈ ਬੰਦਾ ਹੀ ਨਹੀਂ ਜਿਹੜਾ ਅਸੀਂ ਦੇਖਿਆ ਹੋਵੇ ਗੈਰ ਗੱਲ ਨੂੰ ਕਿਵੇਂ ਓਬੀਸੀ ਨਾਲ ਜੋੜ ਦੋ ਜੀ, ਇਹਨੂੰ ਐਸਸੀਬੀਸੀ ਨਾਲ ਜੋੜ ਦੋ ਜੀ, ਇਹਨੂੰ ਭਾਈਚਾਰੇ ਨਾਲ ਜੋੜ ਦੋ ਜੀ, ਫਿਰ ਉਹ ਬੇਬੇ ਸਾਰਿਆਂ ਦੀ ਬਣ ਜਾਂਦੀ ਆ। ਜਦੋਂ ਘਰੋਂ ਭੱਜਣਾ ਹੋਵੇ ਉਦੋਂ ਬੇਬੇ ਛੱਡ ਕੇ ਆ ਜੀ ਚਾਹੇ ਕੰਦੀ ਹੈ ਨਾ, ਫਿਰ ਕੋਈ ਨਾ ਪੁੱਛੇ। ਤਾਂ ਇਹ ਮੌਕੇ ਦੀ ਸਿਆਸਤ ਕਮਾਲ ਕੰਮ ਕਰਾਉਂਦੀ ਹੈ ਤੁਹਾਨੂੰ। ਪਰ ਇਹ ਸਭ ਦੇ ਬਾਵਜੂਦ ਵੀ ਚੋਣ ਕਮਿਸ਼ਨ ਵਾਲਾ ਮਸਲਾ ਥੋੜਾ ਖਤਮ ਹੋ ਗਿਆ ਜੀ ਇਹਦੇ ਨਾਲ। ਜੀ ਜੀ ਬਿਲਕੁਲ। ਚੋਣ ਕਮਿਸ਼ਨ ਸ਼ਿਕਾਇਤਾਂ ਲੈਣ ਦਾ ਜੇ ਤਰੀਕ ਨਿਸ਼ਚਿਤ ਕੀਤੀ ਆ ਤਾਂ ਉਹਦੇ ਵਿੱਚ ਜਿਹੜੀ ਮਰਜ਼ੀ ਤਰ੍ਹਾਂ ਦੀ ਸ਼ਿਕਾਇਤ ਹੋਵੇ ਤੁਸੀਂ ਸ਼ਿਕਾਇਤ ਤਾਂ ਦਰਜ ਕਰੋ। ਉਹ ਕਹਿੰਦੇ ਜੀ ਕਰੀਬ 99 ਲੱਖ ਸ਼ਿਕਾਇਤਾਂ ਨੇ ਜਿਹੜੀਆਂ ਕਾਂਗਰਸ ਪਾਰਟੀ ਨੇ ਕੀਤੀਆਂ ਨੇ, ਦਸਤਾਵੇਜ਼ ਲਾ ਕੇ, ਰਿਕਾਰਡ ਲਾ ਕੇ, ਕਿਉਂਕਿ ਰਾਹੁਲ ਗਾਂਧੀ ਨੇ ਜਿਵੇਂ ਵੋਟ ਚੋਰੀ ਦਾ ਉਹ ਮਾਮਲਾ ਸਾਹਮਣੇ ਰਹਿੰਦਾ ਸੀ। ਸੋ ਕਾਂਗਰਸ ਉੱਥੇ ਮੁੱਖ ਧਿਰ ਦੇ ਵਿੱਚ ਹੈ ਤੇ ਉਹ ਲੜਨਾ ਚਾਹੁੰਦੀ ਹੈ, ਅਗਲੀ ਵਾਰ ਚੋਣਾਂ ਜਿੱਤਣਾ ਚਾਹੁੰਦੀ ਹੈ, ਇਸ ਲਈ ਉਹ ਸਭ ਤੋਂ ਵੱਧ ਲੋਕਾਂ ਦਾ ਫਿਕਰ ਪ੍ਰਗਟਾ ਰਹੀ ਆ। ਸਹੀ ਸੀ, ਚਾਹੇ ਸਿਆਸੀ ਤੌਰ ਤੇ ਫਿਕਰ ਪ੍ਰਗਟਾ ਰਹੀ, ਪਰ ਉਹਦੇ ਵਿੱਚ ਰਾਜ ਤਾਂ ਕਿੰਨੇ ਖੁੱਲ ਗਏ ਨਾ। ਤੇ ਹੁਣ ਚੋਣ ਕਮਿਸ਼ਨ ਅਜੇ ਵੀ ਸਰਕਾਰੀ ਧਿਰ ਬਣ ਕੇ ਕੰਮ ਕਰਦਾ ਦਿਖ ਰਿਹਾ। ਉਹ ਕਹਿੰਦਾ ਜੀ ਕਾਂਗਰਸ ਕਹਿ ਰਹੀ ਹੈ ਕਿ ਸਾਡੀਆਂ 99 ਲੱਖ ਸ਼ਿਕਾਇਤਾਂ ਨੇ, ਚੋਣ ਕਮਿਸ਼ਨ ਲੈ ਨਹੀਂ ਰਿਹਾ, ਤੇ ਚੋਣ ਕਮਿਸ਼ਨ ਕਹਿ ਰਿਹਾ ਕਾਂਗਰਸ ਦੀਆਂ ਸ਼ਿਕਾਇਤਾਂ ਤੈਅ ਨੀਮਾ ਤੈਅ ਹੈ ਨਹੀਂ ਜੀ, ਇਸ ਲਈ ਇਹ ਪ੍ਰਵਾਨ ਨਹੀਂ ਹੋ ਸਕਦੀ। ਸੋ ਬਿਹਾਰ ਦੇ ਵਿੱਚ ਹੁਣ ਕਹਿੰਦੇ ਜੀ ਅਸੀਂ ਨਵੇਂ ਵੋਟਰ ਕਾਰਡ ਜਾਰੀ ਕਰਾਂਗੇ, ਉਹਦੇ ਤਹਿਤ ਵੋਟਾਂ ਪੈਣਗੀਆਂ। ਠੀਕ ਹੈ। ਸੋ ਇਹਦਾ ਮਤਲਬ ਪਹਿਲਾਂ ਵੋਟਾਂ ਕੱਟਣ ਦਾ ਪਹਿਲੂ ਸੀ, ਹੁਣ ਵੋਟ ਕਾਰਡ ਦਾ ਪਹਿਲੂ ਆਊਗਾ। ਇਹਦੇ ਉੱਤੇ ਹੋਰ ਖਿਲਾਰਾ ਪਊਗਾ। ਇਹਦਾ ਮਤਲਬ ਕੀ ਇਹ ਤੈਅ ਬੀਜੇਪੀ ਵਾਲਿਆਂ ਨੂੰ ਵੋਟਰ ਕਾਰਡ ਇਸ਼ੂ ਹੋਣੇ ਆਉਣ। ਸਹੀ ਗੱਲ ਹੈ, ਬਿਲਕੁਲ। ਇਹ ਫਾਰਮੂਲਾ ਤੇ ਇਹ ਦੇਸ਼ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਚੋਣ ਕਮਿਸ਼ਨ ਸਪਸ਼ਟ ਕਰ ਚੁੱਕਿਆ ਕਿ ਇਹ ਮਾਮਲਾ ਇਕੱਲੇ ਬਿਹਾਰ ਤੱਕ ਨਹੀਂ ਜਾਊਗਾ, ਇਹ ਪੂਰੇ ਮੁਲਕ ਤੱਕ ਆਉਣਾ। ਬਾਕੀ ਮੁਲਕ ਦੇ ਵਿੱਚ ਇਸੇ ਤਰ੍ਹਾਂ ਵੋਟ ਕਟਾਈ ਹੋਊਗੀ ਤੇ ਨਵੀਂ ਵੋਟ ਦੇ ਆਧਾਰ ਦੇ ਉੱਤੇ ਬਣਾਉਣਗੇ। ਕਿਸੇ ਦੀ ਨਹੀਂ, ਕੱਟਣੀਆਂ ਜ਼ਰੂਰ ਨੇ, ਤੇ ਜਿਨ੍ਹਾਂ ਦੀਆਂ ਕੱਟ ਦੇਣੀਆਂ ਉਹ ਹੋਣਗੀਆਂ ਜਿਹੜੀਆਂ ਨੂੰ ਲੱਗਦਾ ਬੀਜੇਪੀ ਨੂੰ ਨਹੀਂ ਪੈਂਦੀਆਂ, ਤੇ ਜਿਨ੍ਹਾਂ ਦੀਆਂ ਰਹਿ ਜਾਣਗੀਆਂ ਉਹਨਾਂ ਨੂੰ ਨਵੇਂ ਕਾਰਡ ਜਾਰੀ ਹੋਣਗੇ ਤਾਂ ਕਿ ਪੁਰਾਣੇ ਕਾਰਡ ਵੀ ਕੋਈ ਚੱਕੀ ਫਿਰੇ ਉਹਦੇ ਰਾਹੀਂ ਵੀ ਵੋਟ ਨਾ ਪਵੇ। ਸੋ ਇਸ ਲਈ ਕਿਤੇ ਨਾ ਕਿਤੇ ਇਹ ਭਾਜਪਾ ਦਾ ਬਿੰਗ ਬਣ ਕੇ ਜਿਹੜਾ ਚੋਣ ਕਮਿਸ਼ਨ ਕਰ ਰਿਹਾ, ਲੋਕਾਂ ਦੇ ਵਿੱਚ ਇਹ ਗੱਲ ਚਲੀ ਗਈ ਹੈ। ਅਸਰ ਕਿੰਨਾ ਕਰਦੀ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ। ਬਿਲਕੁਲ ਸਹੀ ਹੈ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਸੀਨੀਅਰ ਪੱਤਰਕਾਰ ਨੇ ਤੇ ਪੰਜਾਬ ਦੀ ਗਰਾਊਂਡ ਜ਼ੀਰੋ ਤੋਂ ਹੜ੍ਹਾਂ ਦੇ ਹਾਲਾਤ ਦੇਖ ਕੇ ਆਏ ਨੇ, ਤੇ ਹੜ੍ਹਾਂ ਦੇ ਹਾਲਾਤਾਂ ਦੇ ਬਾਰੇ ਆਪਾਂ 3 ਖਬਰਾਂ ਦੇ ਵਿੱਚ ਚਰਚਾ ਕੀਤੀ ਹੋਈ ਹੈ ਕਿ ਕੀ ਹਾਲਾਤ ਬਣੇ ਹੋਏ ਨੇ, ਤੇ ਇਹਦੇ ਨਾਲ ਹੋਰ ਵੀ ਜਿਹੜੀਆਂ ਅਹਿਮ ਖਬਰਾਂ ਸੀ ਪਠਾਨ ਮਾਜਰਾ ਤੇ ਕਾਂਗਰਸ ਦੀਆਂ ਸ਼ਿਕਾਇਤਾਂ ਤੇ ਚੋਣ ਕਮਿਸ਼ਨ, ਇਹਦੇ ਉੱਤੇ ਵੀ ਆਪਾਂ ਚਰਚਾ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।